ਜਾਣੇ ਅਣਜਾਣੇ ਸਾਡੇ ਬਹੁਤ ਸਾਰੇ ਭਰਾ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਬਾਰੇ ਗੱਲ ਇਉਂ ਕਰਦੇ ਆ ਜਿਵੇਂ ਉਹਨਾਂ ਨੂੰ ਬੜਾ ਹਿਰਖ ਹੋਵੇ ਪਰਿਵਾਰਾਂ ਨੂੰ ਵੀ ਅਸੀਂ ਤਾਂ ਜੀ ਕਿੱਥੇ ਇਸ ਕੰਮ 'ਚ ਪੈ ਗਏ। ਕੌਮ ਦੇ ਵਿੱਚ ਸਵੇ ਘਰਣਾ ਇੱਕ ਸੈਲਫ ਹੇਟ ਅੱਖਰ ਆ ਜਦੋਂ ਕੋਈ ਬੰਦਾ ਹਰ ਗੱਲ ਲਈ ਆਪ ਦੇ ਆਪ ਨੂੰ ਆਪ ਹੀ ਦੋਸ਼ੀ ਮੰਨਣ ਬਹਿ ਜਾਵੇ। ਇਹ ਸਾਡੇ 'ਚ ਹੈਗੀ ਆ ਨਾ ਬਿਮਾਰੀ। ਜੇਕਰ ਅਮਰੀਕਾ ਦੇ ਵਿੱਚ ਕੋਈ ਟਰੱਕ ਐਕਸੀਡੈਂਟ ਹੋ ਜੇ, ਉੱਥੇ ਬਹੁਤ ਐਕਸੀਡੈਂਟ ਹੁੰਦੇ ਹੋਣਗੇ, ਪਰ ਹਰ ਵਾਰੀ ਉਹ ਸਿੱਖ ਬੜੇ ਮਾੜੇ ਆ, ਉਹ ਸਾਡੀ ਕੌਮ ਬੜੀ ਭੈੜੀ ਆ ਜੀ, ਆਪਣੇ ਬੰਦੇ ਬਹੁਤ ਗੰਦ ਪਾਉਂਦੇ। ਸਾਡੀ ਰੈਕੋਗਨਾਈਜੇਸ਼ਨ, ਸਾਡੀ ਸਵੀਕਾਰਤਾ ਸਾਰੇ ਸੰਸਾਰ ਪੱਧਰ ਤੇ ਹੋ ਰਹੀ ਹੈ, ਪਰ ਸਾਡੇ ਭਾਈਚਾਰੇ ਦੇ ਜਿਹੜੇ ਲੋਕ ਇਹ ਜਤਾਉਂਦੇ ਨੇ ਕਿ ਸਿੱਖਾਂ ਵਰਗੀ ਤਾਂ ਬੇਅਕਲ ਕੌਮ ਹੀ ਨਹੀਂ, ਇਹ ਫਿਰ ਸੈਲਫ ਹੇਟ ਸਵੇ ਘਿਰਣਾ ਦਾ ਸ਼ਿਕਾਰ। ਨਹੀਂ ਹੋਣੇ ਚਾਹੀਦੇ, ਘੱਟ ਹੋਣੇ ਚਾਹੀਦੇ ਅਵਗਣ, ਪਰ ਹੁੰਦੇ। ਹੁਣ ਕੋਈ ਦੇਵਤੇ ਤਾਂ ਹੈ ਨਹੀਂ ਕਿ ਸਿੱਖ, ਪਰ ਇਹਦੇ ਬਾਵਜੂਦ ਦੁਨੀਆ ਭਰ ਦੇ ਵਿੱਚ ਆਪਦੇ ਗੁਨਾਹ ਕਰਕੇ ਸਿੱਖ ਜਿਹੜੇ ਆ ਸਤਿਕਾਰੇ ਜਾ ਰਹੇ। ਫਿਰ ਅਸੀਂ ਬਿਲਕੁਲ ਇੱਕ ਪਾਸੜ ਹੋ ਕੇ ਕਿਉਂ ਕੂੜ ਪ੍ਰਚਾਰ ਕਰ ਰਹੇ ਆ ਕਿ ਜੀ ਇਹ ਤਾਂ ਬਹੁਤ ਮਾੜੇ ਆ, ਇਹਨਾਂ ਦੀ ਤਾਂ ਪੱਗ ਨੂੰ, ਇਹਨਾਂ ਦੇ ਦਾੜੇ ਨੂੰ ਤਾਂ ਦੁਨੀਆ ਨਫ਼ਰਤ ਕਰਦੀ ਆ, ਥੁੱਕਦੀ ਆ ਇਹਨਾਂ ਤੋਂ। ਧੰਨ ਦੀ ਗੱਲ ਹੋਈ ਪਈ ਆ ਕਿ ਜਿਹੜੇ ਕੌਮ ਦੇ ਹੀਰੋ ਨੇ, ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ, ਦੁਸ਼ਮਣ ਦੀ ਹਿੱਕ ਤੇ ਖਾਲਸਾਈ ਝੰਡਾ ਗੱਡਿਆ, ਖਾਲਿਸਤਾਨ ਦੇ ਲੇਖੇ ਲੱਗੇ, ਉਹਨਾਂ ਦੇ ਪਰਿਵਾਰਾਂ ਦੇ ਰਾਹੀਂ ਪੂਰੀ ਦੀ ਪੂਰੀ ਲਹਿਰ ਨੂੰ ਇਹਦੇ ਖਿਲਾਫ ਇੱਕ ਨਫ਼ਰਤ ਵਾਲਾ ਮਾਹੌਲ ਸਿਰਜਣ ਦੇ ਯਤਨ ਹੋ ਰਹੇ। ਸਨਾਤਨੀ ਸਿੱਖ ਜਿਹੜੇ ਬ੍ਰਾਹਮਣਵਾਦ ਦੇ ਕਹਾੜੇ ਦਾ ਦਸਤਾ ਨੇ, ਉਹ ਵਿਚਾਰੇ ਦਿਨ ਰਾਤ ਮਿਹਨਤ ਕਰ ਰਹੇ ਨੇ ਕਿ ਜੀ ਵਧੀਆ ਸਿੱਖ ਬਣੋ। ਵਧੀਆ ਸਿੱਖ ਮਤਲਬ ਕੌਣ? ਉਹ ਸਿੱਖ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲ ਰਿਹਾ ਹੈ, ਹਰ ਵਰਤਾਰੇ ਦੀ ਹਮਾਇਤ ਕਰੇ, ਦਿੱਲੀ ਦਰਬਾਰ ਦਾ ਭੌਂਪੂ ਬਣਿਆ ਰਹੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮਾਂ ਨੂੰ ਮਾਰਨ ਲਈ, ਕੌਮਾਂ ਨੂੰ ਹਰਾਉਣ ਲਈ, ਕੌਮਾਂ ਨੂੰ ਹੰਭਾਉਣ ਲਈ ਹਾਕਮ ਕੌਮਾਂ ਜੋ ਕੁਝ ਕਰਦੀਆਂ ਹੁੰਦੀਆਂ, ਉਹ ਸਾਰਾ ਕੁਝ ਸਾਡੀ ਕੌਮ ਨਾਲ ਹੋ ਰਿਹਾ ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਖਬਰਾਂ ਦੇ ਵਿੱਚੋਂ ਉਹ ਖਬਰ ਲੱਭ ਕੇ ਆਪਣੇ ਭਾਈਚਾਰੇ ਦੇ ਸਾਹਮਣੇ ਲੈ ਕੇ ਆਈਏ ਜਿਹਦੇ ਤੋਂ ਸਾਡੀ ਕੌਮ ਨੂੰ ਸਮਝ ਲੱਗ ਸਕੇ ਕਿ ਕਿਵੇਂ ਸਾਡੇ ਖਿਲਾਫ ਮਾਹੌਲ ਸਿਰਜ ਕੇ ਸਾਨੂੰ ਇਉਂ ਜਚਾਇਆ ਜਾ ਰਿਹਾ। ਜਚਾਉਣ ਦਾ ਅਰਥ ਇਹ ਆ ਕਿ ਅਸਲ ਵਿੱਚ ਏਦਾਂ ਹੁੰਦਾ ਨਹੀਂ, ਪਰ ਲੱਗਣ ਲਾ ਦਿੱਤਾ ਜਾਂਦਾ ਕਿ ਸਿੱਖੋ ਤੁਹਾਡੀ ਕੌਮ ਬਹੁਤ ਮਾੜੀ ਆ, ਤੁਹਾਡੇ ਹਾਲਾਤ ਬਹੁਤ ਮਾੜੇ ਆ, ਤੁਹਾਡੀ ਕੋਈ ਕਦਰ ਨਹੀਂ, ਤੁਹਾਡੀ ਕੋਈ ਬੁੱਕਤ ਨਹੀਂ, ਤੁਹਾਨੂੰ ਦੁਨੀਆ ਭਰ ਦੇ ਵਿੱਚ ਕੋਈ ਪੁੱਛਦਾ ਨਹੀਂ। ਇਸ ਗੱਲ ਨੂੰ ਬਣਾਉਣ ਲਈ ਸਟੇਟ ਸਿਸਟਮ ਬੜਾ ਕੁਝ ਕਰਦਾ ਹੁੰਦਾ ਤੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਪਰ ਜਿਹੜੀ ਗੱਲ ਨਾਬਾਚਕਤਾ ਫੈਲਾਉਣ ਵਾਲੀ ਆ, ਉਹਦੇ ਨਾਲੋਂ ਪਹਿਲਾਂ ਆਪਾਂ ਇਹ ਦੇਖੀਏ ਕਿ ਅੱਜ ਸੰਸਾਰ ਭਰ ਦੇ ਵਿੱਚ ਸਿੱਖਾਂ ਦਾ ਹਰ ਮੁਲਕ ਦੇ ਵਿੱਚ ਵਕਾਰ ਵਧਿਆ, ਸਤਿਕਾਰ ਵਧਿਆ, ਸਿੱਖਾਂ ਦੀ ਹੈਸੀਅਤ, ਸਿੱਖਾਂ ਦਾ ਕੱਦ ਕਰਦਾਰ ਦੁਨੀਆ ਨੇ ਪ੍ਰਵਾਨ ਕੀਤਾ। ਸਾਰੇ ਸੰਸਾਰ ਦੇ ਵਿੱਚ ਪੱਗਾਂ ਦੀ, ਦਾੜਿਆਂ ਦੀ ਇੱਕ ਖਾਸ ਪਹਿਚਾਣ ਹੈ ਤੇ ਇਹ ਸਭ ਨੂੰ ਪਤਾ ਕਿ ਸਿੱਖ ਜਿਹੜੇ ਨੇ ਉਹ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਆਪਣੀ ਹੋਂਦ ਹਸਤੀ ਦੀ ਲੜਾਈ ਲੜ ਰਹੇ ਨੇ। ਨਾ ਇਹ ਇੰਡੀਅਨ ਨੇ ਤੇ ਨਾ ਇਹ ਹਿੰਦੂ ਨੇ, ਇਹ ਸਿੱਖ ਨੇ ਤੇ ਇਹਨਾਂ ਦੀ ਨਸਲਕੁਸ਼ੀ ਲਈ, ਇਹਨਾਂ ਦਾ ਕਤਲੇਆਮ ਕਰਨ ਲਈ ਇੰਡੀਅਨ ਸਟੇਟ ਵੱਲੋਂ, ਹਿੰਦੂਇਜ਼ਮ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸਾਰੀ ਦੁਨੀਆ ਜਾਣਦੀ ਹੈ ਕਿ ਸਿੱਖਾਂ ਦੇ ਧਰਮ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ, ਸਿੱਖ ਸਿਵਲਾਈਜੇਸ਼ਨ ਨੂੰ ਟਾਰਗੇਟ ਕਰਕੇ ਕੀ ਕੁਝ ਕੀਤਾ ਜਾ ਰਿਹਾ। ਇਹ 1984 ਦੇ ਵਰਤਾਰੇ ਨੇ। ਸਾਡੀ ਜਿਹੜੀ ਲੜਾਈ ਸੀ ਉਹਦੇ ਵਿੱਚ ਸਾਨੂੰ ਨੁਕਸਾਨ ਤਾਂ ਬਹੁਤ ਹੋਇਆ, ਪਰ ਫਾਇਦਾ ਜਿਹੜਾ ਹੋਇਆ ਉਹ ਇਹ ਆ ਕਿ ਦੁਨੀਆ ਨੇ ਸਮਝ ਲਿਆ ਕਿ ਇਹ ਤਾਂ ਹਿੰਦੂ ਨਹੀਂ ਹੋ ਸਕਦੇ, ਇਹ ਤਾਂ ਇੰਡੀਅਨ ਨਹੀਂ ਹੋ ਸਕਦੇ। ਜੇ ਇਹ ਹਿੰਦੂ ਹੁੰਦੇ, ਜੇ ਇਹ ਇੰਡੀਅਨ ਹੁੰਦੇ, ਫਿਰ ਇਹਨਾਂ ਦੇ
ਧਰਮ ਅਸਥਾਨਾਂ ਉੱਤੇ ਹਮਲੇ ਨਹੀਂ ਸੀ ਹੋਣੇ, ਫਿਰ ਇਹਨਾਂ ਦੇ ਧਰਮ ਅਸਥਾਨਾਂ 'ਚ ਬੈਠੇ ਗੁਰਸਿੱਖਾਂ ਦਾ ਇਸ ਤਰੀਕੇ ਨਾਲ ਕਤਲੇਆਮ ਨਹੀਂ ਸੀ ਹੋਣਾ, ਨਾ ਪੂਰੇ ਮੁਲਕ ਦੇ ਵਿੱਚ ਜਿਵੇਂ ਨਵੰਬਰ 84 ਦਾ ਇੱਕ ਪੂਰਾ ਹਫ਼ਤਾ ਦਿੱਤਾ ਗਿਆ ਕਿ ਜਿੱਥੇ ਸਿੱਖ ਮਿਲਦਾ ਜੋ ਮਰਜ਼ੀ ਕਰੋ, ਤੇ ਜੋ ਕੁਝ ਉਸ ਟਾਈਮ ਵਾਪਰਿਆ ਉਹਦੇ ਨਤੀਜੇ ਵਜੋਂ ਦਿੱਲੀ ਦੇ ਵਿੱਚ ਇੱਕ ਵਿਧਵਾ ਕਲੋਨੀ, ਵਿਡੋ ਕਲੋਨੀ ਜਿਹੜੀ ਆ ਉਹ ਬਣ ਚੁੱਕੀ ਹੈ। ਕੁੱਲ ਮਿਲਾ ਕੇ 1984 ਦੇ ਘਟਨਾਕ੍ਰਮ ਨੇ ਜਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਸਾਡਾ ਕੇਸ ਜਿਹੜਾ ਉਹਨੂੰ ਮਜ਼ਬੂਤ ਕੀਤਾ ਕਿ ਸਿੱਖ ਹਿੰਦੂ ਨਹੀਂ, ਉਹ ਗੱਲ ਦਾ ਇੱਕ ਵੱਖਰਾ ਹੀ ਅਰਥ ਹੈ। ਮੈਂ ਅੱਗੇ ਕਹਿੰਦਾ ਹੁੰਨਾ ਕਿ 1984 ਜੇ ਨਾ ਵਾਪਰਦਾ ਤਾਂ ਸਾਡੀਆਂ ਅੱਖਾਂ ਨਹੀਂ ਸੀ ਖੁੱਲਣੀਆਂ। 1984 ਤੋਂ ਪਹਿਲਾਂ ਸਾਡੇ ਭਾਈਚਾਰੇ ਦੇ ਵਿੱਚ ਇੰਡੀਅਨ ਸਿਸਟਮ ਪ੍ਰਤੀ, ਤਿਰੰਗੇ ਪ੍ਰਤੀ ਤੇ ਭਾਰਤੀ ਸੰਵਿਧਾਨ ਪ੍ਰਤੀ ਜੋ ਪਿਆਰ, ਜੋ ਸਤਿਕਾਰ ਸੀ, ਜਿਸ ਤਰੀਕੇ ਨਾਲ ਕੁਰਬਾਨੀਆਂ ਕਰਨ ਲਈ ਇਸ ਤਿਰੰਗੇ ਦੀ ਛਾਂ ਹੇਠ ਮਰਨ ਮਰਾਉਣ ਲਈ ਸਿੱਖ ਤਿਆਰ ਹੁੰਦੇ ਰਹੇ, 1984 ਤੋਂ ਬਾਅਦ ਬੜਾ ਜ਼ਬਰਦਸਤ ਇੱਕ ਝਟਕਾ ਲੱਗਿਆ। 1984 ਦੇ ਜੂਨ ਤੇ ਨਵੰਬਰ ਮਹੀਨੇ 'ਚ ਜੋ ਕੁਝ ਸਾਡੀ ਕੌਮ ਨਾਲ ਵਾਪਰਿਆ, ਉਹਦੇ ਨਤੀਜੇ ਵਜੋਂ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਨੌਕਰੀਆਂ ਕਰ ਰਹੇ ਸਿੱਖਾਂ ਨੂੰ ਇਹ ਆਪਣੇ ਆਪ ਨਾਲ ਇੱਕ ਘੋਲ, ਇੱਕ ਮਾਨਸਿਕ ਜੰਗ ਲੜਨੀ ਪੈ ਰਹੀ ਸੀ ਕਿ ਸਾਡੀ ਜਿਹੜੀ ਇਸ ਮੌਕੇ ਪ੍ਰਾਇੋਰਟੀ ਆ, ਤਰਜੀਹ ਆ, ਉਹ ਆਪਣੀ ਕੌਮ ਹੋਣੀ ਚਾਹੀਦੀ ਆ ਕਿ ਅਸੀਂ ਉਸ ਮੁਲਕ ਲਈ ਲੜਦੇ ਮਰਦੇ ਰਹੀਏ ਜਿਸ ਮੁਲਕ ਨੇ ਸਾਡਾ ਖੋਰਾ ਖੋਜ ਮਿਟਾਉਣ ਦਾ ਅਹਿਦ ਕੀਤਾ ਹੋਇਆ। ਇਸ ਸਾਰੇ ਵਰਤਾਰੇ ਨੇ ਸਾਡੀ ਕੌਮ ਨੂੰ ਬਹੁਤ ਕੁਝ ਦਿੱਤਾ। ਬੀਤੇ ਦੌਰ ਦਾ ਇਹ ਸੰਘਰਸ਼ ਜਿਹਦੇ ਵਿੱਚ ਹਰ ਤਰ੍ਹਾਂ ਦੇ ਸਿੱਖ ਨੇ ਯੋਗਦਾਨ ਪਾਇਆ। ਮੈਂ ਇਹ ਗੱਲ ਬਾਰ-ਬਾਰ ਇਸ ਪ੍ਰੋਗਰਾਮ ਰਾਹੀਂ ਕਹਿੰਦਾ ਆ ਰਿਹਾ ਕਿ ਬਹੁਤ ਸਾਰੇ ਭਾਈਚਾਰੇ ਜਿਹੜੇ ਸਿੱਖ ਕੌਮ ਦਾ ਹਿੱਸਾ ਨੇ, ਨਿੱਕੇ ਨਿੱਕੇ ਵੱਡੇ ਵੱਡੇ ਬਹੁਤ ਸਾਰੇ ਭਾਈਚਾਰੇ ਨੇ, ਹਰ ਭਾਈਚਾਰੇ ਨੇ ਸਾਡੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਕੋਈ ਨਾ ਕੋਈ ਵਿਲੱਖਣ, ਕੋਈ ਨਾ ਕੋਈ ਖਾਸ, ਕੁਛ ਨਾ ਕੁਛ ਇਹੋ ਜਿਹਾ ਕੀਤਾ ਹੋਇਆ ਹੈ ਜਿਹਦੇ ਉੱਤੇ ਪੂਰੀ ਕੌਮ ਨੂੰ ਮਾਣ ਹੈ। ਇਹ ਗੱਲ ਆਪਦੀ ਥਾਂ ਤੇ ਹੈ ਕਿ ਕਾਂਗਿਆਰੀ ਵੀ ਹੁੰਦੀ ਹੈ ਹਰ ਕੌਮ ਦੇ ਵਿੱਚ, ਹਰ ਧਰਮ ਦੇ ਵਿੱਚ, ਹਰ ਘਰ ਦੇ ਵਿੱਚ, ਇੱਥੋਂ ਤੱਕ ਕਿ ਇੱਕੋ ਬੰਦੇ ਦੇ ਕਈ ਰੂਪ ਹੁੰਦੇ ਨੇ। ਉਹੀ ਬੰਦਾ ਕਰੋੜਾਂ ਦੇ ਲਾਲਚ ਤੋਂ ਡੋਲਦਾ ਨਹੀਂ ਤੇ ਉਹੀ ਬੰਦਾ ਕਈ ਵਾਰੀ 5 ਪੈਸੇ ਪਿੱਛੇ ਡੋਲ ਜਾਂਦਾ। ਸੋ ਇਹ ਸਾਡੇ ਸਾਹਮਣੇ ਆ ਕਿ ਸਾਡੇ ਇਤਿਹਾਸ ਨੇ ਜਿੱਥੇ ਉਹਨਾਂ ਘਟਨਾਵਾਂ ਨੂੰ ਆਪਦੀ ਬੁੱਕਲ 'ਚ ਸਾਂਭਿਆ ਹੋਇਆ ਹੈ ਜਿਹਦੇ ਉੱਤੇ ਪੂਰੀ ਕੌਮ ਫਖਰ ਕਰ ਸਕੇ, ਉੱਥੇ ਬਹੁਤ ਕੁਝ ਇਹੋ ਜਿਹਾ ਵੀ ਆ ਜਿਹੜਾ ਸਾਨੂੰ ਨਮੋਸ਼ੀ ਜਾਂ ਸ਼ਰਮਿੰਦਗੀ ਨਾਲ ਭਰਦਾ। ਪਰ ਕੌਮਾਂ ਜਿਹੜੀਆਂ ਨੇ ਉਹ ਹਾਂ ਪੱਖੀ ਗੱਲਾਂ ਨਾਲ ਅੱਗੇ ਵੱਧਦੀਆਂ ਹੁੰਦੀਆਂ ਨੇ। ਮੈਂ ਇਹ ਗੱਲ ਦੇਖ ਰਿਹਾ ਔਰ ਕੱਲ ਵੀ ਆਪਾਂ ਚਰਚਾ ਕੀਤੀ ਸੀ ਕਿ ਇੱਕ ਤਬਕਾ ਖੜਾ ਹੋਇਆ ਜਿਹੜਾ 1978 ਤੋਂ ਚੱਲੇ ਸੰਘਰਸ਼ ਦੇ ਜਿਹੜੇ ਨਾਇਕ ਸੀ, ਯੋਧੇ ਸੀ, ਸਾਡੇ ਸ਼ਹੀਦ ਸੀ, ਉਹਨਾਂ ਵੀਰਾਂ ਨੂੰ ਇਹ ਲੋਕ ਨਿੱਕੇ ਨਿੱਕੇ ਨੁਕਸਾਂ ਦੇ ਬਹਾਨੇ ਭੰਡਦੇ ਆ। ਜੇ ਇਹ ਉਹਨਾਂ ਬੰਦਿਆਂ ਤੱਕ ਰਹਿਣ ਕਿ ਫਲਾਣੇ ਸਿੱਖ ਦੀ ਆਹ ਗੜਬੜ ਸੀ, ਆਹ ਗਲਤੀ ਸੀ, ਤਾਂ ਸ਼ਾਇਦ ਇੰਨੀ ਤਕਲੀਫ ਨਾ ਹੁੰਦੀ। ਪਰ ਕਿਸੇ ਇੱਕ ਜੁਝਾਰੂ ਦੀ ਕਿਸੇ ਗਲਤੀ ਨਾਲ, ਗੜਬੜ ਨਾਲ ਅਸਹਿਮਤ ਹੋਣ ਦੇ ਅਰਥ ਇਹ ਨਹੀਂ ਕਿ ਤੁਸੀਂ ਪੂਰੀ ਕੌਮ ਦੇ ਸੰਘਰਸ਼ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਦਾ ਕੰਮ ਫੜ ਲਓ। ਔਰ ਇਹ ਵਾਪਰ ਰਿਹਾ। ਖਾੜਕੂ ਲਹਿਰ ਦੇ ਕੁਝ ਫੈਸਲਿਆਂ, ਖਾੜਕੂ ਲਹਿਰ ਦੇ ਕੁਝ ਕਦਮਾਂ ਨਾਲ ਅਸਹਿਮਤੀ ਰੱਖਣ ਵਾਲੇ ਸਾਡੇ ਬਹੁਤ ਸਾਰੇ ਭਰਾ ਜਿਹੜੇ ਕਹਿੰਦੇ ਆ ਕਿ ਅਸੀਂ ਵੀ ਕੌਮ ਦੀ ਚੜ੍ਹਦੀ ਕਲਾ ਲੋਚਦੇ ਹਾਂ, ਪਰ ਉਹ ਪੂਰੇ ਸੰਘਰਸ਼ ਤੇ ਕਾਠੀ ਲਾਉਣ ਦਾ ਪਾਪ ਕਰ ਰਹੇ ਨੇ ਤੇ ਇਹ ਬਹੁਤ ਗਲਤ ਰੁਝਾਨ ਹੈ। ਤੇ ਹੁਣ ਆਉਂਦੀ ਆ ਗੱਲ ਨਾ ਵਾਚਕਤਾ ਫੈਲਾਉਣ ਦੀ। ਨਾ ਵਾਚਕਤਾ ਫੈਲਾਉਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਇੰਡੀਅਨ ਸਟੇਟ ਦੇ ਸਟੁੱਡ ਬਣ ਕੇ ਹੀ ਕੰਮ ਕਰੋ। ਕਈ ਵਾਰੀ ਅਣਜਾਣਪੁਣੇ 'ਚ ਉਹ ਸਾਰਾ ਕੁਝ ਬੰਦਾ ਕਰਨ ਬਹਿ ਜਾਂਦਾ ਜਿਹੜਾ ਕੁਝ ਦਿੱਲੀ ਨੂੰ ਸੂਤ ਬਹਿੰਦਾ ਜਾਂ ਸੰਘਰਸ਼ ਦੇ ਖਿਲਾਫ ਹੁੰਦਾ। ਮੰਨ ਲਓ ਕੋਈ ਨਵਾਂ ਜਜ਼ਬਾਤੀ ਨੌਜਵਾਨ ਕੈਮਰਾ ਚੱਕਦਾ ਤੇ ਉਹ ਸ਼ਹੀਦ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਵੀਡੀਓ ਅਪਲੋਡ ਕਰਨ ਦਾ ਕੰਮ ਫੜਦਾ। ਹੁਣ ਇੱਕ ਤਾਂ ਸਮਝ ਹੋਣੀ ਚਾਹੀਦੀ ਆ ਕਿ ਅਸੀਂ ਦੁਸ਼ਮਣ ਦੇ ਕਹਾੜੇ ਦਾ ਦਸਤਾ ਨਹੀਂ ਬਣਨਾ। ਅਸੀਂ ਦੁਸ਼ਮਣ ਨੂੰ ਜਾਂ ਸਿੱਖੀ ਦੇ ਖਾਲਿਸਤਾਨ ਦੇ ਦੋਖੀਆਂ ਨੂੰ ਮਸਾਲਾ ਨਹੀਂ ਦੇਣਾ। ਪਰ ਬਹੁਤ ਸਾਰੇ ਇਹੋ ਜਿਹੇ ਲੋਕ ਇਸ ਮੌਕੇ ਅਸੀਂ ਦੇਖ ਰਹੇ ਹਾਂ
ਜਿਨ੍ਹਾਂ ਦਾ ਨਿਸ਼ਾਨਾ ਚਾਹੇ ਕੋਈ ਮਰਜ਼ੀ ਹੋਵੇ, ਪਰ ਉਹ ਇਉਂ ਲੱਗਣ ਲਾ ਦਿੰਦੇ ਨੇ। ਉਹਨਾਂ ਦੀ ਵੀਡੀਓ ਦੇਖ ਕੇ, ਉਹਨਾਂ ਦੇ ਸਿੱਖ ਸੰਘਰਸ਼ ਦੇ ਸ਼ਹੀਦ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਦੇ ਉਹਨਾਂ ਦੇ ਅੰਦਾਜ਼ ਨੂੰ ਦੇਖ ਕੇ ਇਉਂ ਲੱਗਦਾ ਵੀ ਜਿਵੇਂ ਉਹ ਜਚਾ ਰਹੇ ਹੋਣ, ਜਿਵੇਂ ਉਹ ਦਿਖਾ ਰਹੇ ਹੋਣ ਕਿ ਸ਼ਹੀਦ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈਂਦਾ, ਇਹ ਪਰਿਵਾਰ ਰੁਲਦੇ ਫਿਰਦੇ ਆ, ਇਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ, ਇਹ ਤਾਂ ਪੱਟੇ ਗਏ। ਇੱਕ ਪਾਸੇ ਉਸ ਵੀਡੀਓ ਦੇ ਵਿੱਚ ਸ਼ਹੀਦ ਦਾ ਪਿਓ ਜਾਂ ਸ਼ਹੀਦ ਦੀ ਮਾਂ ਜਾਂ ਸ਼ਹੀਦ ਦੇ ਪਰਿਵਾਰਕ ਮੈਂਬਰ ਪੂਰਾ ਗੱਜ ਵੱਜ ਕੇ ਕਹਿ ਰਹੇ ਹੁੰਦੇ ਆ ਕਿ ਸਾਨੂੰ ਮਾਣ ਹੈ ਕਿ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਕੌਮ ਲਈ ਸ਼ਹਾਦਤ ਦਿੱਤੀ, ਇਸ ਕੁਰਬਾਨੀ ਤੇ ਸਾਨੂੰ ਫਖਰ ਹੈ। ਦੂਜੇ ਪਾਸੇ ਵੀਡੀਓ ਬਣਾਉਣ ਵਾਲਾ ਭਰਾ ਪੂਰਾ ਜ਼ੋਰ ਲਾ ਕੇ ਦਿਖਾ ਰਿਹਾ ਹੁੰਦਾ ਕਿ ਇਹ ਤਾਂ ਪਰਿਵਾਰ ਬਸ ਜਿਵੇਂ ਪੱਟਿਆ ਗਿਆ, ਲੁੱਟਿਆ ਗਿਆ, ਇਹਦੇ ਤਾਂ ਪੱਲੇ ਹੀ ਕੱਖ ਨਹੀਂ ਰਿਹਾ, ਇਹ ਤਾਂ ਮਾਰਿਆ ਗਿਆ। ਇੱਕ ਪਾਸੇ ਪਰਿਵਾਰ ਜਿਹੜਾ ਹੈ ਉਹ ਕਹਿ ਰਿਹਾ ਹੁੰਦਾ ਕਿ ਠੀਕ ਆ, ਇਹ ਪੁਰਾਣਾ ਘਰ ਜਿਹੜਾ ਉਹਦੀ ਯਾਦ ਵਿੱਚ ਜਦੋਂ ਸਰਕਾਰ ਨੇ ਜ਼ੁਲਮ ਕੀਤਾ, ਆ ਗਾਡਰ ਸ਼ਤੀਰੀਆਂ ਲਮਕ ਰਹੇ ਨੇ, ਅਸੀਂ ਫਿਰ ਇੱਥੇ ਇਹਨੂੰ ਇਉਂ ਹੀ ਛੱਡ ਦਿੱਤਾ, ਪਰ ਆਪਾਂ ਉਧਰ ਘਰ ਵਧੀਆ ਨਵਾਂ ਪਾ ਲਿਆ। ਪਰ ਜਿਹੜਾ ਵੀਡੀਓ ਬਣਾਉਣ ਵਾਲਾ ਉਹ ਦਿਖਾ ਰਿਹਾ ਹੁੰਦਾ ਕਿ ਆਹ ਦੇਖੋ ਜੀ, ਇਹਦੀ ਕਿਸੇ ਨੇ ਅੱਜ ਤੱਕ ਇਹਨੂੰ ਬਣਾਉਣ ਦੀ ਹਿੰਮਤ ਨਹੀਂ ਕੀਤੀ, ਇਹ ਐਵੇਂ ਢੱਠਿਆ ਪਿਆ। ਹੁਣ ਮੈਂ ਇੱਥੇ ਜਦੋਂ ਸਿੱਖ ਸੰਘਰਸ਼ ਤੋਂ ਬਾਅਦ ਵਿੱਚ ਸਰਗਰਮੀਆਂ ਨਵੇਂ ਸਿਰਿਓਂ ਓਵਰਗਰਾਉਂਡ ਪਲੇਟਫਾਰਮਾਂ ਰਾਹੀਂ ਸ਼ੁਰੂ ਕੀਤੀਆਂ, 1998-99 ਚ ਮੈਂ ਦਲ ਖਾਲਸਾ ਨਾਲ ਜੁੜਿਆ। ਉਸ ਮੌਕੇ ਵੀ ਕਿਉਂਕਿ ਸਾਡਾ ਨਾਲ ਦਾ ਬਹੁਤ ਸਾਰਾ ਇੱਕ ਵਰਗ ਇਸ ਸੰਘਰਸ਼ ਦੇ ਲੇਖੇ ਲੱਗ ਚੁੱਕਿਆ ਸੀ, ਉਹਨਾਂ ਘਰਾਂ ਪਰਿਵਾਰਾਂ ਚ ਜਿਨ੍ਹਾਂ ਦੇ ਵਿੱਚ ਸਾਡੇ ਨਾਲ ਦੇ ਸਾਥੀ ਸ਼ਹੀਦ ਹੋ ਗਏ ਸੀ, ਜਦੋਂ ਜਾਣਾ ਤਾਂ ਸਾਡਾ ਇੱਕ ਫਰਜ਼ ਬਣਦਾ ਸੀ ਕਿ ਉਹਨਾਂ ਦੀ ਸਾਰ ਲਈਏ। ਉਹਨਾਂ ਦਿਨਾਂ ਦੇ ਵਿੱਚ ਭਾਈ ਕੰਵਰ ਸਿੰਘ ਧਾਮੀ ਤੇ ਹੋਰ ਬਹੁਤ ਸਾਰੇ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਭੈਣਾਂ ਤੇ ਵੀਰ ਸੀ, ਉਹਨਾਂ ਨੇ ਇੱਕ ਉਪਰਾਲਾ ਕੀਤਾ ਸੀ। ਚੰਡੀਗੜ੍ਹ ਦੇ ਕੋਲੇ ਪਲਸੌਰਾ ਮੋਹਾਲੀ ਦੇ ਨਾਲ ਇੱਕ ਹੈ ਸਥਾਨ, ਉੱਥੇ ਗੌਰ ਆਸਰਾ ਟਰਸਟ ਮੋਹਾਲੀ, ਜਿੱਥੇ ਸ਼ਹੀਦ ਪਰਿਵਾਰਾਂ ਦੇ ਵਾਰਸਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਉਹਨਾਂ ਸਮਿਆਂ ਦੇ ਵਿੱਚ ਇੱਕ ਗੱਲ ਸਾਫ਼ ਦਿਖ ਰਹੀ ਸੀ ਕਿ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਦਾ ਕੱਲਾ ਕੱਲਾ ਹੀ ਕਿਸੇ ਦਾ ਬਜ਼ੁਰਗ ਬਚ ਗਿਆ, ਬਾਕੀ ਸ਼ਹੀਦ ਕਰਤੇ, ਕਿਸੇ ਦੀ ਇਕੱਲੇ ਕੋਈ ਮਾਂ ਰਹਿ ਗਈ ਆ, ਕਿਸੇ ਦਾ ਕੁਛ, ਇਸ ਤਰੀਕੇ ਨਾਲ ਇਹ ਬੜੀ ਵੱਡੀ ਗਿਣਤੀ ਵਿੱਚ ਉੱਥੇ ਸ਼ਹੀਦਾਂ ਦੇ ਪਰਿਵਾਰ ਜਿਹੜੇ ਸੀ ਰੱਖ ਕੇ ਉਹਨਾਂ ਦੀ ਪਾਲਣ ਪੋਸ਼ਣ ਦਾ ਕੰਮ ਚੱਲ ਰਿਹਾ ਸੀ। ਦੂਜੇ ਪਾਸੇ ਇੱਕ ਕੱਲਰ ਭੈਣੀ ਪਟਿਆਲੇ ਦੇ ਕੋਲ ਪਿੰਡ ਆ, ਉੱਥੇ ਵੀ ਇਸੇ ਤਰੀਕੇ ਦਾ ਉਪਰਾਲਾ ਕੀਤਾ ਗਿਆ, ਜਿੱਥੇ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਦੀ ਪਾਲਣ ਪੋਸ਼ਣਾ ਹੋ ਰਹੀ ਸੀ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼ਹੀਦ ਭਾਈ ਫੌਜਾ ਸਿੰਘ, ਜੋ 1978 ਦੇ ਸਾਕੇ ਦੇ ਹੀਰੋ ਨੇ, ਸ਼ਹੀਦ ਨੇ, ਉਹਨਾਂ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਤੇ ਅਖੰਡ ਕੀਰਤਨੀ ਜਥੇ ਦੇ ਉਦਮਾਂ ਸਦਕਾ ਇਹੋ ਜਿਹਾ ਹੀ ਇੱਕ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ, ਜਿੱਥੇ ਸ਼ਹੀਦਾਂ ਦੇ ਵਾਰਸਾਂ ਦਾ ਜਿਹੜੀ ਪਾਲਣ ਪੋਸ਼ਣ ਕੀਤੀ ਜਾ ਰਿਹਾ ਸੀ। ਪਰ ਇਹ ਸਾਰਿਆਂ ਦੇ ਨਾਲ ਨਾਲ ਜਿਹੜਾ ਭਾਈ ਧਰਮ ਸਿੰਘ, ਸ਼ਹੀਦ ਭਾਈ ਧਰਮ ਸਿੰਘ ਦੇ ਨਾਂ ਤੇ ਬੀਬੀ ਸੰਦੀਪ ਕੌਰ ਕਾਸ਼ਤੀਵਾਲ ਅਤੇ ਭਾਈ ਬਲਜੀਤ ਸਿੰਘ ਖਾਲਸਾ ਹੋਣਾ ਨੇ, ਹੋਰ ਕੁਝ ਭੈਣ ਭਰਾਵਾਂ ਨੇ ਰਲ ਕੇ ਇੱਥੇ ਅੰਮ੍ਰਿਤਸਰ ਦੇ ਵਿੱਚ ਉਹ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਸਿਰੇ ਚੜਿਆ, ਜਿੱਥੋਂ ਖਾਲਸਾ ਫਤਿਹਨਾਮਾ ਮੈਗਜ਼ੀਨ, ਸਾਡੇ ਪਿਆਰੇ ਵੀ ਰਣਜੀਤ ਸਿੰਘ ਹੁਣੇ ਜੁੜੇ ਤੇ ਅਸੀਂ ਵੀ ਉਹਦੇ ਨਾਲ, ਇਹ ਬਹੁਤ ਇੱਕ ਚੱਲ ਰਿਹਾ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦ ਪਰਿਵਾਰਾਂ ਨੂੰ ਪਟਿਆਲੇ, ਚੰਡੀਗੜ੍ਹ ਕੋਲ ਪਲਸੌਰੇ ਜਾਂ ਅੰਮ੍ਰਿਤਸਰ ਜਾਂ ਲੁਧਿਆਣੇ ਮਤਲਬ ਸੰਭਾਲਿਆ ਜਾ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਬਾਹਰੋਂ ਭੈਣ ਭਰਾਵਾਂ ਨੇ ਦਸਵੰਧ ਭੇਜਣਾ ਸ਼ੁਰੂ ਕੀਤਾ ਤੇ ਅਸੀਂ ਇੱਥੇ ਦੇਖਣਾ ਕਿ ਸਭ ਤੋਂ ਲੋੜਵੰਦ, ਔਰ ਕਈ ਪਰਿਵਾਰਾਂ ਕੋਲ ਜਦੋਂ ਜਾਣਾ ਉਹਨਾਂ ਨੇ ਆਪ ਕਹਿ ਦੇਣਾ ਕਿ ਆਪਣਾ ਤਾਂ ਸਰਦਾ ਆ, ਤੁਸੀਂ ਨਾ ਫਲਾਨਿਆਂ ਦੇ ਘਰ ਜਾ ਕੇ ਆਓ। ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਸੰਘਰਸ਼ ਤੋਂ ਪੀੜਤ ਪਰਿਵਾਰ ਸੀ, ਜਿਨ੍ਹਾਂ ਦੀਆਂ ਲੋੜਾਂ, ਕਈ ਪਰਿਵਾਰਾਂ ਦੇ ਵਿੱਚ ਇਹ ਆਇਆ ਕਿ ਉਹ ਸ਼ਹੀਦ ਜਿਹੜਾ ਉਹ ਤਾਂ ਚਲਾਣੇ ਕਰ ਗਿਆ, ਸ਼ਹੀਦ ਹੋ ਗਿਆ, ਕੌਮ ਦੇ ਲੇਖੇ ਲੱਗ ਗਿਆ, ਪਰ ਉਹਦੀ ਸਿੰਘਣੀ ਆ ਜਿਹੜੀ, ਉਹ ਫਿਰ ਪਰਿਵਾਰਾਂ ਦੇ ਵਿੱਚ ਜਿਵੇਂ ਹੁੰਦਾ ਵੀ ਛੋਟੇ ਭਰਾ ਦੇ ਜਾਂ ਪਰਿਵਾਰ ਦੇ ਵਿੱਚ ਕਿਸੇ ਹੋਰ ਦੇ ਵੱਡੇ ਦੇ ਸਿਰ ਧਰ ਦਿੱਤੀ ਪਾਲਣ ਪੋਸ਼ਣਾ ਲਈ। ਤੇ ਉੱਥੇ ਕੰਮ ਜਿਹੜਾ ਸੀ, ਉਹ ਮਾਂ ਜਿਹੜੀ ਆ ਉਹਨੂੰ ਇੱਕ ਵੱਖਰੀ ਲੋੜ ਸੀ, ਸ਼ਹੀਦ ਦੀ ਮੈਂ ਮਾਂ ਆ, ਉਹਦੀ ਸਿੰਘਣੀ ਨੂੰ ਵੱਖਰੀ ਲੋੜ ਸੀ। ਕਈ ਵਾਰ ਕਹਿਣਾ ਸਿੰਘਣੀਆਂ ਨੇ ਕਿ ਦੇਖੋ ਹੁਣ ਇਹ ਬੱਚੀ ਜਵਾਨ ਹੋ ਗਈ ਆ ਉਸ ਸ਼ਹੀਦ ਦੀ, ਤੁਸੀਂ ਆਈਲੈਟਸ ਜੋਗਾ ਜੇ ਕਰ ਸਕੋ ਮੈਂ ਇਹਦਾ ਬਾਹਰ ਭੇਜ ਦੂੰਗੀ ਇਹਨੂੰ। ਇਵੇਂ ਕਿਸੇ ਨੇ ਕਹਿਣਾ ਸਾਨੂੰ 4 ਮੱਝਾਂ ਹੀ ਲੈ ਦਿਓ, ਕਿਸੇ ਨੇ ਕੁਛ, ਕਿਸੇ ਨੇ ਕੁਛ।
ਜੋ ਕਿਸੇ ਤੋਂ ਸਰਦਾ ਬਣਦਾ ਸੀ ਅਸੀਂ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਦੇਣੀਆਂ ਤੇ ਬਾਹਰੋਂ ਮਾਇਆ ਆ ਜਾਣੀ। ਬਾਅਦ ਵਿੱਚ NIA ਨੇ ਵੀ ਸਾਨੂੰ ਘੇਰਿਆ ਕਿ ਤੁਸੀਂ ਜੀ ਇਹ ਕੀ ਕਰਦੇ ਹੋ। ਅਸੀਂ ਦੱਸਿਆ ਕਿ ਸਾਡੇ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈ ਜਾ ਰਹੀ ਹੈ। ਔਰ ਇਹ ਇਕੱਲਾ ਇੱਕ ਜਾਂ ਦੋ ਬੰਦੇ ਨਹੀਂ, ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ, ਕਿਉਂਕਿ ਕਿਸੇ ਦਾ ਕਿਸੇ ਨਾਲ ਪਿਆਰ ਆ, ਕਿਸੇ ਦਾ ਕਿਸੇ ਨਾਲ ਪਿਆਰ ਆ, ਤੇ ਜਿਹਦੇ ਤੇ ਭਰੋਸਾ, ਇੱਕ ਭਰੋਸਾ ਵੀ ਬੜੀ ਵੱਡੀ ਗੱਲ ਹੁੰਦੀ ਆ ਕਿ ਸੰਗਤ ਦਾ ਕਿਸੇ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਕਿਸੇ ਬੈਠੇ ਸੰਗਤ ਦਾ ਭਰੋਸਾ ਕਿਹਦੇ ਚ। ਜੇ ਕਿਸੇ ਦਾ ਮੇਰੇ ਚ ਭਰੋਸਾ ਜਾਂ ਕਿਸੇ ਹੋਰ ਚ ਭਰੋਸਾ, ਉਹ ਭਰੋਸਾ ਬੜਾ ਕੰਮ ਕਰਦਾ ਸੀਗਾ ਕਿ ਹਾਂਜੀ ਸਹੀ ਕੰਮ ਹੋ ਰਿਹਾ। ਤੋਂ ਕਹਿਣ ਤੋਂ ਭਾਵ ਇਹ ਹੈ ਕਿ ਖਾੜਕੂ ਸੰਘਰਸ਼ ਦੇ ਦਿਨਾਂ ਵਿੱਚ ਤਾਂ ਇਹ ਮਾਹੌਲ ਸੀ ਕਿ ਜਦੋਂ ਕਿਸੇ ਨੂੰ ਕੋਈ ਸ਼ਹੀਦ ਦੇ ਘਰ ਜਾ ਕੇ ਉਹਦੀ ਮਾਂ ਨੂੰ ਜਾਂ ਉਹਦੀ ਸਿੰਘਣੀ ਨੂੰ 4 ਪੈਸੇ ਦਿੰਦਾ ਹੈ ਤਾਂ ਨਾਲ ਕਹਿੰਦਾ ਸੀਗਾ ਕਿ ਮਾਤਾ ਜੀ ਕਿਸੇ ਨੂੰ ਗੱਲ ਨਹੀਂ ਕਰਨੀ, ਆਪਾਂ ਕਿਸੇ ਨੂੰ ਦੱਸਣਾ ਨਹੀਂ ਇਸ ਬਾਰੇ, ਕਿਉਂਕਿ ਐਵੇਂ ਪੁਲਿਸ ਤੁਹਾਨੂੰ ਤੁਸੀਂ ਫਿਰੂ ਮੈਨੂੰ ਪੁੱਛਦੇ ਫਿਰਨਗੇ ਤੂੰ ਕਿੱਥੋਂ ਲਿਆਇਆ, ਕਾਹਤੋਂ ਆਏ, ਤੇ ਆਪਾਂ ਬਸ ਤੁਸੀਂ ਆਪਦਾ ਕੰਮ ਚਲਾਓ। ਬਾਅਦ ਵਿੱਚ ਇੱਕ ਵਕਤ ਉਹ ਆਇਆ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀਡੀਓ ਬਣਾ ਕੇ ਜਾਂ ਫੋਟੋ ਖਿਚਾ ਕੇ ਅਗਲੇ ਨੇ ਸਬੂਤ ਰੱਖਣਾ ਕਿ ਜਿੱਥੋਂ ਆਈ ਆ ਮਾਇਆ ਉਹਨਾਂ ਦੀ ਘੱਟੋ ਘੱਟ ਤਸੱਲੀ ਹੋਵੇ, ਜਾਂ ਹੋਰਾਂ ਨੂੰ ਪ੍ਰੇਰਨਾ ਮਿਲੇ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈ ਜਾ ਰਹੀ ਆ ਤੇ ਫਲਾਨਾ ਬੰਦਾ ਕਰ ਰਿਹਾ। ਇਸ ਤਰੀਕੇ ਨਾਲ ਪ੍ਰੋਜੈਕਟ ਚੱਲਿਆ। ਮੇਰਾ ਇਹ ਗੱਲ ਕਰਨ ਦਾ ਭਾਵ ਇਹ ਆ ਕਿ ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਹੋਏ ਪਰਿਵਾਰਾਂ ਦੀ ਸਾਰ ਲੈਣ ਵਿੱਚ ਕੌਮ ਨੇ ਕੋਈ ਕਸਰ ਨਹੀਂ ਛੱਡੀ। ਹਾਂ, ਇਹ ਗੱਲ ਜ਼ਰੂਰ ਆ ਕਿ ਏਡੀ ਵੱਡੀ ਲੜਾਈ ਸੀ, ਬਹੁਤ ਸਾਰੇ ਪਰਿਵਾਰ ਫਿਰ ਵੀ ਰਹਿ ਗਏ ਹੋਣੇ ਆ ਜਿਨ੍ਹਾਂ ਦਾ ਕਿਸੇ ਨਾਲ ਵਾਹ ਵਾਸਤਾ ਨਾ ਪਿਆ ਹੋਵੇ। ਪਰ ਇਹ ਕਹਿਣਾ ਕਿ ਕਿਸੇ ਨੇ ਪੁੱਛਿਆ ਹੀ ਨਹੀਂ, ਇਹ ਝੂਠੀ ਗੱਲ। ਮੈਂ ਤਾਂ ਇਹ ਕਹਿੰਦਾ ਰਿਹਾ, ਜਿਹੜੇ ਨਵੇਂ ਸਾਡੇ ਸਿੰਘ ਇਸ ਖੇਤਰ ਚ ਆਉਂਦੇ ਰਹੇ, ਕਿ ਭਰਾਵਾ ਇਹ ਪਰਿਵਾਰਾਂ ਨੂੰ ਜੇਕਰ 5 ਮਿੰਟ ਪਹਿਲੋਂ ਮੈਂ ਲੈ ਕੇ 5-10 ਹਜ਼ਾਰ ਦੀ ਸੇਵਾ ਨਿਕਲਿਆ ਹੋਵਾਂ ਦਸਵੰਧ ਦੇ ਕੇ, ਤਾਂ ਉਹਨਾਂ ਕੋਲ ਜੇ ਤੂੰ ਜਾਏਗਾ ਉਹਨਾਂ ਨੇ ਕਹਿਣਾ ਇਹੀ ਆ ਕਿ ਸਾਡੇ ਕੋਲ ਤੇ ਤੋਂ ਪਹਿਲਾਂ ਕੋਈ ਨਹੀਂ ਆਇਆ, ਕਿਉਂਕਿ ਇਹਦੇ ਕਈ ਪੱਖ ਨੇ। ਇਹਦਾ ਪੱਖ ਇਹ ਆ ਕਿ ਐਵੇਂ ਪੁਲਿਸ ਦੀ ਨਜ਼ਰ ਚ ਨਿਗਾਹ ਚ ਕਿਉਂ ਲਿਆਉਣਾ ਕਿ ਜੀ ਫਲਾਨਾ ਪੈਸੇ ਬਣ ਰਿਹਾ, ਫਲਾਨਾ ਜੇ ਕਰ ਰਿਹਾ ਉਹ ਕਰ ਰਿਹਾ। ਕੁੱਲ ਮਿਲਾ ਕੇ ਕੁਛ ਇਹੋ ਜਿਹੇ ਭਾਵਕ ਜਾਂ ਜਜ਼ਬਾਤੀ ਨੌਜਵਾਨ ਜਿਹੜੇ ਗੱਲ ਦੀ ਅਸਲੀਅਤ ਨੂੰ, ਹਕੀਕਤ ਨੂੰ ਸਮਝੇ ਬਗੈਰ ਇਹ ਪ੍ਰਭਾਵ ਬਣਾਉਣ ਦੇ ਚੱਕਰ ਚ ਕਿ ਲਓ ਜੀ ਮੇਰੇ ਤੋਂ ਬਗੈਰ ਕੋਈ ਕਿੱਥੇ ਗੱਲ ਕਰਦਾ, ਦੇਖੋ ਮੈਂ, ਇਸ ਗੱਲ ਨੇ ਬਹੁਤ ਨੁਕਸਾਨ ਕੀਤਾ। ਹੁਣ ਤਾਂ ਕੰਮ ਹੀ ਹੋਰ ਤਰ੍ਹਾਂ ਦਾ ਹੋਇਆ ਪਿਆ। ਕਈ ਭਰਾ ਜਿਹੜੇ ਆ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਆ ਵੀ ਜਿਵੇਂ ਉਹ ਜਿਹੜੇ ਸਿੱਖ ਯੋਧੇ ਦੇ, ਉਹ ਕੌਮ ਦਾ ਹੀਰੋ ਜਿਹਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲਾਈ ਹੋਵੇ, ਜਿਹਦੇ ਸ਼ਹੀਦੀ ਦਿਹਾੜੇ ਜਾਂ ਜਿਹਦੀ ਯਾਦ ਵਿੱਚ ਜਦੋਂ ਸਿੰਘ ਜੁੜਦੇ ਹੋਣ ਮੈਗਜ਼ੀਨਾਂ ਭਰੀਆਂ ਹੋਣ ਕਿ ਉਹਨੇ ਆਹ ਕਰਤਾ, ਉਹਨੇ ਕੌਮ ਦੀ ਬਹਾਦਰੀ, ਉਹਦੀ ਸੂਰਬੀਰਤਾ ਦੀ ਗੱਲ ਹੋਵੇ, ਪਰ ਉਹਦੇ ਪਰਿਵਾਰ ਨੂੰ ਐਵੇਂ ਨਿਮਾਣਾ ਜਿਹਾ, ਨਤਾਣਾ ਜਿਹਾ, ਵਿਚਾਰਾ ਜਿਹਾ, ਤਰਸ ਦਾ ਪਾਤਰ ਜਿਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੋਵੇ ਤਾਂ ਕਿੰਨੀ ਮਾੜੀ ਗੱਲ। ਔਰ ਇਹ ਗੱਲਾਂ ਕਰਨ ਵਾਲੇ ਸੋਚਦੇ ਹੀ ਨਹੀਂ ਹੈਗੇ। ਹੁਣ ਮੇਰੇ ਸਾਹਮਣੇ ਆ ਕਿ ਇੱਕ ਬਹੁਤ ਚੋਟੀ ਦੇ ਸਾਡੇ ਕੌਮ ਦੇ ਜੁਝਾਰੂ ਦੇ ਪਰਿਵਾਰ ਨੂੰ, ਉਹਨਾਂ ਨੂੰ ਕਿਤੇ ਸ਼ਹਿਰ ਦੇ ਵਿੱਚ ਰਹਿائش ਉਹਨਾਂ ਦੀ ਹੋ ਗਈ, ਉੱਥੇ ਸੈੱਟ ਹੋ ਗਏ, ਉਹਨਾਂ ਦੇ ਗਾਹਾਂ ਵਿਆਹ ਸ਼ਾਦੀਆਂ ਵੀ ਹੋ ਗਏ, ਪਰ ਉਹ ਜਿਹੜਾ ਪਿੰਡ ਵਾਲਾ ਘਰ ਜਿਹੜਾ ਢਹਿ ਢੇਰੀ ਉਸ ਦੌਰ ਵਿੱਚ ਹੋਇਆ, ਉਹਦੀਆਂ ਫੋਟੋਆਂ ਪਾ ਕੇ ਲੋਕਾਂ ਨੂੰ ਆਹ ਦੇਖੋ ਜੀ ਕਿਸੇ ਨੇ ਸਾਰ ਨਹੀਂ ਲਈ। ਹੁਣ ਇਹ ਜਿਹੜਾ ਸਾਰਾ ਤਰੀਕਾਕਾਰ ਸੀ, ਇਹਦੇ ਵਿੱਚ ਮੈਂ ਕਈ ਤਜਰਬੇ ਜਿਹੜੇ ਮੇਰੇ ਹੋਏ ਉਹਨਾਂ ਚੋਂ ਇੱਕ ਕਰਾਂ ਵੀ ਜਦੋਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਦੇ ਸੰਬੰਧ ਵਿੱਚ ਮੈਨੂੰ ਕਿਸੇ ਨੇ ਦੱਸਿਆ ਕਿ ਇਹ ਤਾਂ ਸਾਰਿਆਂ ਨੂੰ ਉੱਥੇ ਜੀ ਜਾਓ, ਤੁਸੀਂ ਲਿਸਟ ਬਣੀ ਹੋਈ ਆ ਦਰਬਾਰ ਸਾਹਿਬ ਜਾਓ, ਪਰ ਉੱਥੇ ਲਿਖਿਆ ਹੋਇਆ ਕੁਝ ਹੋਰ ਸੀਗਾ ਕਿ ਇਹ ਤਾਂ ਉਹਨਾਂ ਦੀ ਲਿਸਟ ਆ ਜਿਹੜੇ ਜੂਨ 84 ਦੇ ਪ੍ਰਭਾਵਿਤ ਜਾਂ ਅਫੈਕਟਡ ਫੈਮਲੀਜ਼ ਨੂੰ 10-10 ਹਜ਼ਾਰ ਰੁਪਈਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਗਿਆ ਸੀ। ਹੋਇਆ ਇਹ ਸੀ ਕਿ 1984 ਦੇ ਵਰਤਾਰਿਆਂ ਤੋਂ ਆਮ ਸੰਗਤ ਵਿੱਚ ਅਕਾਲੀ ਲੀਡਰਸ਼ਿਪ ਦੇ ਖਿਲਾਫ ਬੜਾ ਰੋਹ ਸੀ, ਬਾਦਲ, ਟੌੜਾ, ਤਲਵੰਡੀ ਵਗੈਰਾ ਹੋਣਾ ਖਿਲਾਫ। ਤੇ ਇਸ ਮਾਹੌਲ ਦੇ ਵਿੱਚ ਜਦੋਂ ਇਹ ਲੀਡਰ ਬਾਹਰ ਨਿਕਲੇ, ਇਹਨਾਂ ਨੇ ਫਿਰ ਸਿੱਖ ਜਜ਼ਬਾਤਾਂ ਦੇ ਹਿਸਾਬ ਨਾਲ ਕਿ ਨਹੀਂ ਜੀ ਅਕਾਲ ਤਖਤ ਸਾਹਿਬ ਸਰਕਾਰ ਦਾ ਬਣਾਇਆ ਹੋਇਆ, ਅਸੀਂ ਇਹਨੂੰ ਢਾਹ ਸੁੱਟਾਂਗੇ, ਆਪ ਦਾ ਬਣਾਵਾਂਗੇ, ਅਸੀਂ ਜੀ ਸ਼ਹੀਦਾਂ ਦੇ ਪਰਿਵਾਰਾਂ ਲਈ ਫੰਡ ਇਕੱਠਾ ਕਰ ਰਹੇ ਹਾਂ, ਸਾਨੂੰ ਦਿਓ ਆਪਦੇ ਨਾਂ ਪਤੇ, ਜਿਹੜੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਜਾਂ ਬਾਹਰ ਅੰਦਰ ਸ਼ਹੀਦ ਹੋਏ ਆ ਉਹਨਾਂ ਦੀ। ਤੋਂ ਇਸ ਤਰੀਕੇ ਨਾਲ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ 10-10 ਹਜ਼ਾਰ ਰੁਪਈਆ ਸ਼ਾਇਦ ਉਹ ਦਿੱਤਾ ਗਿਆ। ਫਿਰ ਉਹਨੂੰ ਗੁਰਦੁਆਰਾ ਗਾਜ਼ਟ ਵਿੱਚ ਵੀ ਛਾਪਿਆ ਤੇ ਆਪ ਦਾ ਪੱਖ ਮਜ਼ਬੂਤ ਕਰਨ ਲਈ ਕਿ ਦੇਖੋ ਜੀ ਅਸੀਂ ਤਾਂ ਬੇਸ਼ੱਕ 84 ਮੌਕੇ ਕਮਜ਼ੋਰੀ ਦਿਖਾ ਗਏ ਹੋਵਾਂਗੇ, ਅਸੀਂ ਸੰਤ ਭਿੰਡਰਾਂ ਵਾਲਿਆਂ ਵਰਗੇ ਨਹੀਂ ਸੀ ਵੀ ਉਹਨਾਂ ਵਾਂਗ ਸੀਸ ਤਲੀ ਤੇ ਰੱਖ ਕੇ ਜੂਝਦੇ ਹੋਏ ਸ਼ਹਾਦਤਾਂ ਪਾ ਜਾਂਦੇ, ਪਰ ਆਹ ਦੇਖੋ ਹੁਣ ਅਸੀਂ
ਸ਼ਹੀਦਾਂ ਦੇ ਪਰਿਵਾਰਾਂ ਦੀ। ਆਹ ਦੇਖੋ ਇੱਥੇ ਉਹ ਲਿਖ ਕੇ ਵੀ ਲਾਇਆ, ਉੱਥੇ ਕੇਂਦਰੀ ਸਿੱਖ ਅਜਾਇਬ ਘਰ 'ਚ ਨੀਲੇ ਅੱਖਰਾਂ 'ਚ ਚਿੱਟਾ ਬੋਰਡ ਆ, ਉੱਥੇ ਲਿਖ ਕੇ ਲਾਇਆ। ਹੁਣ ਮੈਂ ਇਸ ਗੱਲ ਤੋਂ ਇੱਕ ਗੱਲ, ਜਦੋਂ ਮੈਂ ਗਿਆ ਤੇ ਉੱਥੇ ਬਹੁਤ ਸਾਰੇ ਨਾਮਵਰ ਜਿਹੜੇ ਸਿੰਘ ਸੀ 84 ਮੌਕੇ, ਉਹਨਾਂ ਦੇ ਉੱਥੇ ਨਾਂ ਪਤੇ ਦਰਜ ਨਹੀਂ ਸੀ। ਫਿਰ ਮੇਰੇ ਖਿਆਲ 'ਚ ਆਇਆ ਕਿ ਹੁਣ ਸੰਤ ਭਿੰਡਰਾਂ ਵਾਲਿਆਂ ਦਾ ਪਰਿਵਾਰ ਥੋੜੀ ਉੱਥੇ 10,000 ਰੁਪਇਆ ਲੈਣ ਲਈ ਆਪਦਾ ਨਾਂ ਲਿਖਾਉਂਦਾ ਫਿਰੂਗਾ, ਜਾਂ ਭਾਈ ਸਵੇਗ ਸਿੰਘ ਜਿਹੜੇ ਫੌਜ ਦੇ ਏਡੇ ਵੱਡੇ ਜਨਰਲ ਰਹੇ ਨੇ, ਜਾਂ ਹੋਰ ਭਾਈ ਅਮਰੀਕ ਸਿੰਘ। ਸੋ ਉਹ ਤਾਂ 10,000 ਰੁਪਇਆ ਸਹਾਇਤਾ ਜਾਂ ਦਸਵੰਧ ਜਿਨ੍ਹਾਂ ਨੂੰ ਮਿਲਿਆ, ਉਹ ਉਹਨਾਂ ਦੀ ਲਿਸਟ ਆ, ਉਹ ਸ਼ਹੀਦਾਂ ਦੀ। ਉਹ 'ਚ ਕਈ ਬੰਦੇ ਜਿਉਂਦੇ ਵੀ ਸੀ। ਜਿਹੜੀ ਇੱਕ ਫੋਟੋ ਬਹੁਤ ਪ੍ਰਚਲਿਤ ਆ ਵੀ ਆ ਜੂਨ 84 ਦੇ ਇੱਕ ਸਿੰਘ ਕੰਧ ਨਾਲ ਲੱਗਿਆ ਹੋਇਆ, ਉਹਦੇ ਜਿਹੜਾ ਹੈਗਾ ਕੇਸਰੀ ਪਰਨਾ ਬੰਨਿਆ ਹੋਇਆ ਖਾਲਸਾਈ, ਉਹ ਲਹੂ ਲਹਾਨ ਹੋਇਆ ਸਿੰਘ ਆ ਤੇ ਬਾਹ ਉਹਦੀ ਟੁੱਟੀ ਹੋਈ ਆ। ਉਹ ਬਹੁਤ ਫੋਟੋ ਪ੍ਰਚਲਿਤ ਹੋਈ। ਉਹ ਸਿੰਘ ਜਿਉਂਦਾ, ਜਦੋਂ ਮੈਂ ਉਹਦੇ ਘਰ ਗਿਆ ਤੇ ਉਹ ਬੰਦਾ ਗਾਂ ਸਰਬਜੀਤ ਸਿੰਘ, ਪਿੰਡ ਮਾਣੇ ਮੱਲੀਆਂ, ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੋਲ ਹੀ ਉਹਦੀ ਰਿਹਾਇਸ਼, ਉਹ ਮਿਲ ਪਿਆ। ਤੋ ਇਸ ਗੱਲ ਦਾ ਦੱਸਣ ਦਾ ਭਾਵ ਇਹ ਹੈ ਕਿ ਇਹ ਨਹੀਂ ਕਿ ਕਿਸੇ ਨੇ ਸਾਰ ਹੀ ਨਹੀਂ ਲਈ। ਪਹਿਲੇ ਦਿਨ ਤੋਂ, ਜੂਨ 84 ਤੋਂ ਹੀ ਕੰਮ ਚੱਲ ਪਿਆ। ਲੋਕਾਂ ਨੇ ਕੋਈ ਕਸਰ ਨਹੀਂ ਛੱਡੀ। ਹਾਂ, ਨੁਕਸਾਨ ਜਿਹੜਾ ਜਦੋਂ ਕੋਈ ਘਰ ਪੱਟਿਆ ਜਾਂਦਾ, ਉਹ ਫਿਰ ਪੈਰਾਂ ਸਿਰ ਹੋਣ ਲਈ ਬਹੁਤ ਔਖਾ ਹੁੰਦਾ। ਜਿਵੇਂ ਮੈਂ ਸਾਡੇ ਆਪਦੇ ਪਰਿਵਾਰ ਦੀ ਗੱਲ ਕਰਾਂ, ਸਾਡੇ ਮੇਰੇ ਸਿੰਘਣੀ ਦੇ ਮਾਮਾ ਜੀ ਸ਼ਹੀਦ ਭਾਈ ਇਕਬਾਲ ਸਿੰਘ ਬੱਬਰ, ਜਿਹੜੇ ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਨੋਖ ਸਿੰਘ ਬੱਬਰ ਹੋਣਾ ਨਾਲ ਸੇਵਾ ਕਰਦੇ ਰਹੇ। ਉਪਰੰਤ ਦਿੱਲੀ ਟ੍ਰਾਂਜਿਸਟਰ ਬੰਬ ਕਾਂਡ ਵਿੱਚ ਜਦੋਂ ਨਾਂ ਆ ਗਿਆ ਤਾਂ ਘਰ ਦੀ ਕੁਰਕੀ ਵਾਲਾ ਹਾਲ ਹੋ ਗਿਆ। ਘੱਟੋ ਘੱਟ 100 ਰਿਸ਼ਤੇਦਾਰ ਜਿਹੜੇ ਆ ਉਹ ਚੱਕ ਕੇ ਪੁਲਿਸ ਨੇ ਇੱਥੇ ਸੂਰੀ ਹੁੰਦਾ ਸੀ, ਸੂਰੀ, ਬਾਅਦ ਚ ਉਹ ਫਲੌਰ ਦੇ ਕਿਲੇ 'ਚ ਸਿੰਘਾਂ ਨੇ ਉਡਾਤਾ ਸੀ। ਉਹਨੇ ਬਹੁਤ ਜ਼ੁਲਮ ਕੀਤਾ, ਸਾਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ, ਸਾਰੀਆਂ ਰਿਸ਼ਤੇਦਾਰੀਆਂ ਨੂੰ। ਤੇ ਉਹਨਾਂ ਦਿਨਾਂ ਦੇ ਵਿੱਚ ਪਰਿਵਾਰ ਦੀ ਜਦੋਂ ਕੁਰਕੀ ਵਾਲਾ ਹਾਲ ਹੋਇਆ, ਬੀਜੀ ਸੁਣਾਉਂਦੇ ਹੁੰਦੇ ਆ ਵੀ ਕੌਲੀ ਤੱਕ ਨਹੀਂ ਸੀ ਛੱਡੀ। ਤੇ ਜਦੋਂ ਮੀਂਹ ਕਣੀ, ਉਵੇਂ ਡੰਗਰ ਅੰਦਰ ਖੁੱਲੇ, ਸਾਰਾ ਕੋਈ ਵੜਦਾ ਡਰਦਾ ਨਹੀਂ ਸੀ, ਕੁੰਡੇ ਲਾਉਂਦਾ ਕਰਦਾ, ਤੇ ਮੀਂਹ ਅੰਦਰ ਛੱਤਾਂ ਸਤੀਰ ਲਮਕਣ ਲੱਗ ਗਏ। ਬਹੁਤ ਮਾੜਾ ਹਾਲ ਹੋ ਗਿਆ ਜਦੋਂ ਅਸੀਂ ਆਏ ਆ। ਇਹ ਸਾਰੀ ਉਹ ਗੱਲ ਬੀਜੀ ਕਰਦੇ ਹੁੰਦੇ ਆ। ਹੁਣ ਜਦੋਂ ਕਿਸੇ ਰਸਦੇ ਵਸਦੇ ਘਰ ਦੇ ਵਿੱਚ ਇਹੋ ਤਰੀਕੇ ਨਾਲ ਹੋ ਜਾਵੇ ਤਾਂ ਉਹਨੂੰ ਪੈਰਾਂ ਸਿਰ ਹੋਣ ਲਈ ਬਹੁਤ ਵਕਤ ਲੱਗਦਾ ਹੁੰਦਾ। ਕਈ ਭਰਾ ਸਾਡੇ ਇਸ ਤਰੀਕੇ ਨਾਲ ਸੋਚਦੇ ਆ, ਔਰ ਆਪਦੀ ਥਾਂ ਤੇ ਉਹ ਸ਼ਾਇਦ ਸਹੀ ਸੋਚਦੇ ਆ ਕਿ ਲਓ ਜੀ, ਖਾਲੜਾ ਸਾਹਿਬ ਨੇ ਮਿਹਨਤ ਕੀਤੀ, ਇਹ ਬਾਅਦ ਵਿੱਚ ਪਰਿਵਾਰਾਂ ਨੂੰ ਇੰਨੇ ਲੱਖ ਰੁਪਇਆ ਮੁਆਵਜ਼ਾ ਮਿਲਿਆ। ਵਾਕਿਆ ਹੀ ਮਿਲਿਆ। ਪਰ ਮੈਨੂੰ ਇਹ ਦੱਸਦਿਆਂ ਬੜਾ ਵਧੀਆ ਲੱਗ ਰਿਹਾ ਕਿ ਮੇਰਾ ਉਹਨਾਂ ਪਰਿਵਾਰਾਂ ਨਾਲ ਵਾਹ ਪਿਆ ਜਿਨ੍ਹਾਂ ਨੂੰ ਇਹ ਸ਼ਾਇਦ 2.25 ਲੱਖ ਰੁਪਇਆ ਉਹ ਮਿਲਿਆ ਸੀ। ਉਹ ਬਹੁਤ ਸਾਰੇ ਮਾਵਾਂ ਨੇ ਕਿਹਾ ਕਿ ਮੈਂ ਆਪਦੇ ਪੁੱਤ ਦਾ ਮੁੱਲ ਨਹੀਂ ਲੈਣਾ, ਸਰਕਾਰ ਦੇ ਘਰੋਂ ਤਾਂ ਆਏ ਹੋਏ ਆਪਾਂ ਨਹੀਂ ਮੋੜਨੇ, ਪਰ ਸਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਚੀਜ਼ ਦੀ ਲੋੜ ਆ, ਮੇਰੇ ਪੁੱਤ ਦੀ ਯਾਦ ਵਿੱਚ ਉੱਥੇ ਅਸੀਂ ਬਣਾ ਦਿਆਂਗੇ। ਬਹੁਤ ਸਾਰੇ ਪਰਿਵਾਰਾਂ ਨੇ ਏਦਾਂ ਕੀਤਾ ਸੀ। ਔਰ ਇਹ ਜਿਹੜੀਆਂ ਸ਼ਹੀਦਾਂ ਦੀਆਂ ਮਾਵਾਂ ਨੇ ਜਾਂ ਇਹ ਪਰਿਵਾਰ ਨੇ, ਇਹਨਾਂ ਬਾਰੇ ਇਹੋ ਜਿਹਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਨੀ ਵੀ ਜਿਵੇਂ ਉਹ ਮੰਗਤੀਆਂ ਜੀਆਂ ਹੋਣ ਜਾਂ ਉਹਨਾਂ ਦਾ ਬਹੁਤ ਮਾੜਾ ਹਾਲ, ਇਦਾਂ ਦੀ ਬਿਲਕੁਲ ਨਹੀਂ ਗੱਲ। ਮਾਵਾਂ ਨੂੰ ਫਖਰ ਆ ਬਈ ਹੈ ਤਾਂ ਮੇਰੇ 3 ਪੁੱਤ ਹੋਰ ਵੀ ਤੁਰੇ ਫਿਰਦੇ ਆ, ਜਿਉਂਦੇ ਵਸਦੇ ਰਹਿਣ, ਪਰ ਜਿਹੜਾ ਮੇਰਾ ਪੁੱਤ ਕੌਮ ਦੇ ਲੇਖੇ ਲੱਗਿਆ, ਮੈਨੂੰ ਉਹ ਤੇ ਮਾਣ ਹੈ, ਮੈਨੂੰ ਫਖਰ ਆ। ਇੱਥੇ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਅਸੀਂ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਦਸਤਖਤ ਮੁਹਿੰਮ ਦੇ ਤਹਿਤ ਲੋਕਾਂ ਤੋਂ, ਸਾਇਨ ਸੰਗਤ ਤੋਂ ਕਰਵਾਉਂਦੇ ਹੁੰਦੇ ਸੀ। ਹਰ ਰੋਜ਼ ਹੀ ਬੀਬੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਮਾਤਾ ਜੀ, ਉਹ ਸਾਡੇ ਕੋਲ ਅਕਸਰ ਆ ਜਾਂਦੇ ਸੀ ਤੇ ਉਹਨਾਂ ਨੇ ਦੁਪਹਿਰੋਂ ਸਾਡੇ ਕੋਲ, ਅਸੀਂ ਮੁੰਡੇ ਖੁੰਡੇ ਸਾਰੇ ਇਕੱਠੇ ਹੋਏ ਹੁੰਦੇ ਸੀ, ਉਹਨਾਂ ਨੇ ਗੱਲਾਂ ਕਰਨੀਆਂ ਤੇ ਅਸੀਂ ਕਹਿਣਾ ਵੀ ਬੀਜੀ ਨਿੱਕੇ ਹੁੰਦੇ ਵੀਰ ਹੋਣੀ ਬਹੁਤ ਕਿਵੇਂ ਸੀ। ਫਿਰ ਉਹਨਾਂ ਨੇ ਸਾਨੂੰ ਦੱਸਣਾ ਕਿ ਕਿਵੇਂ ਮੈਨੂੰ ਨਿੱਕੇ ਹੁੰਦੇ ਤੰਗ ਕਰਦਾ ਰਿਹਾ, ਜਿਵੇਂ ਤੁਸੀਂ ਮਾਵਾਂ ਨੂੰ ਤੰਗ ਪੁੱਤ ਕਰਦੇ ਹੁੰਦੇ ਹੋ। ਬੜੀਆਂ ਜਜ਼ਬਾਤੀ ਤੇ ਵਧੀਆ ਅਸੀਂ ਉਹਨਾਂ ਤੋਂ ਗੱਲਾਂ ਸੁਣਨੀਆਂ ਕਰਨੀਆਂ। ਫਿਰ ਸਾਰੀ ਗੱਲ ਕਰਕੇ ਮਾਤਾ ਨੇ ਕਹਿਣਾ, ਪਰ ਮੈਨੂੰ ਫਖਰ ਆ, ਮੇਰੇ ਪੁੱਤ ਦਾ ਭੋਗ ਹਰ ਵਾਰੀ ਅਕਾਲ ਤਖਤ ਸਾਹਿਬ ਤੇ ਪਿਆ ਕਰੂਗਾ। ਹੁਣ ਜਦੋਂ ਪੈਂਦਾ, ਜਦੋਂ ਹਾਕ ਮਾਰਦੇ ਆ ਵੀ ਆਓ ਸਰੋਪਾ ਦਿੰਦੇ ਆ, ਮੈਨੂੰ ਬੜਾ ਚੰਗਾ ਲੱਗਦਾ। ਹੁਣ ਇੱਕ ਪਾਸੇ ਤਾਂ ਇਹ ਹਾਲ ਆ ਕਿ ਸ਼ਹੀਦਾਂ ਦੇ ਵਾਰਸ ਜਿਹੜੇ ਆ ਉਹ ਬੜੀ ਚੜ੍ਹਦੀ ਕਲਾ ਵਿੱਚ ਅੱਜ ਵੀ ਪੂਰੇ ਮਾਣ ਦਾ, ਉਹਨਾਂ ਨੂੰ ਫਿਕਰ ਰਹਿੰਦਾ ਸੀਗਾ ਤੇ ਕਿ ਸਾਡੀ ਕਰਕੇ ਉਸ ਸਾਡੇ ਸ਼ਹੀਦ ਦੇ ਨਾਂ ਨੂੰ ਕੋਈ ਲੀਕ ਨਾ ਲੱਗ ਜੇ। ਇੱਕ 2 ਭਰਾ ਸੀ ਇੱਥੇ, ਸ਼ਾਇਦ ਠੱਠੀ ਖਾਰੇ ਪਿੰਡ ਦੇ ਸੀ, ਗੁਰਭੇਜ ਸਿੰਘ ਤੇ ਇੱਕ ਹਰਪਾਲ ਸਿੰਘ ਆ, ਸ਼ਾਇਦ ਮੇਰੇ ਨਾਂ ਇਦਾਂ ਦੇ ਸੀ। ਉਹ ਦੋਨੇ ਜਨਰਲ ਲਾਭ ਸਿੰਘ ਦੇ ਨਾਲ ਜ਼ਿਆਦਾ ਰਹੇ ਆ ਤੇ ਦੱਸਿਆ ਇਹ ਜਾਂਦਾ, ਬਾਕੀ ਤਾਂ ਇਹ ਗੱਲ ਉਸ ਮੌਕੇ ਦੇ ਸਿੰਘ ਜ਼ਿਆਦਾ ਦੱਸ ਸਕਣਗੇ, ਕਿ ਜਦੋਂ ਜਿਹੜਾ ਮਾੜਾ ਵਿਅਕਤੀ ਸੀਗਾ ਹਿੰਦੂ ਅੱਤਵਾਦੀ,
ਜਿਹੜਾ ਡਾਕਟਰ ਹਰਬੰਸ ਲਾਲ ਖੰਨਾ, ਜਦੋਂ ਉਹਨੂੰ ਮਰੀਜ਼ ਬਣ ਕੇ ਲੈ ਕੇ ਗਏ ਆ, ਲਵ ਸਿੰਘ ਹੁਣੀ ਇੱਕ ਬੰਦੇ ਸਿੰਘ ਨੂੰ ਲੈ ਗਏ, ਉਹ ਮਰੀਜ਼ ਇਹੀ ਸੀਗਾ, ਗੁਰਭੇਜ ਸਿੰਘ। ਤੇ ਉੱਥੇ ਫਿਰ ਉਹ ਜਿਹੜਾ ਢਾਡੀ ਗਾਉਂਦੇ ਹੁੰਦੇ ਨੇ ਕਵਿਸ਼ਰ ਕਿ ਮੈਡੀਕਲ ਸਟੋਰ ਚ ਢਾ ਲਿਆ ਖੰਨਾ ਬਾਡੀਗਾਰਡਸ ਨੇ। ਸੋ ਜਿਹੜਾ ਖੰਨੇ ਵਾਲਾ ਮੈਡੀਕਲ ਸਟੋਰ ਵਾਲਾ ਉਹ ਐਕਸ਼ਨ ਸੀ, ਉਹਦੇ ਵਿੱਚ ਇਹ ਗੁਰਭੇਜ ਦਾ ਯੋਗਦਾਨ ਦੱਸਿਆ ਜਾਂਦਾ। ਹੁਣ ਜਦੋਂ ਇਹ ਬਾਅਦ ਵਿੱਚ ਸੰਤੋਖੇ ਕਾਲੇ ਨੇ ਇਸ ਪਰਿਵਾਰ ਦਾ ਬਹੁਤ ਨੁਕਸਾਨ ਕੀਤਾ। ਹੁਣ ਜਦੋਂ ਸਮਾਂ ਬੀਤਿਆ ਤੇ ਇਸ ਪਰਿਵਾਰ ਨੇ ਆਪਣੇ ਪੈਰਾਂ ਸਿਰ ਹੋ ਕੇ ਆਪਣੀ ਰੋਜੀ ਰੋਟੀ ਦਾ ਕੰਮ ਕਰ ਲਿਆ। ਮੈਂ ਉਸ ਬਜ਼ੁਰਗ ਕੋਲ ਗਿਆ ਤੇ ਮੈਂ ਆਖਿਆ ਜੀ ਤੁਹਾਡੇ ਦੋਨੇ ਸਿੰਘ, ਦੋਨੇ ਪੁੱਤ ਦਰਬਾਰ ਸਾਹਿਬ ਸ਼ਹੀਦ ਹੋਏ ਨੇ, ਅਸੀਂ ਆਹ ਡਾਇਰੈਕਟਰੀ ਬਣਾ ਰਹੇ ਹਾਂ ਤੇ ਆਇਓ ਤੁਸੀਂ ਉੱਥੇ ਆਪਾਂ ਮਾਣ ਸਨਮਾਨ ਕਰਨਾ। ਬਹੁਤ ਉਹਨੇ ਰਿਗਾਰਡ ਕੀਤਾ, ਬਜ਼ੁਰਗ ਨੇ ਬੜਾ ਸਤਿਕਾਰ ਦਿੱਤਾ, ਪਰ ਉਹਨੇ ਬੜੀ ਹਲੀਮੀ ਨਾਲ ਕਿਹਾ, ਮੇਰੇ ਪੁੱਤਾਂ ਨੇ ਮੈਨੂੰ ਕਿਹਾ ਸੀ ਸਾਡੇ ਇਸ ਘਾਲਣਾ, ਇਸ ਕੁਰਬਾਨੀ ਦੇ ਬਦਲੇ ਕਿਸੇ ਤੋਂ 5 ਪੈਸੇ ਨਾ ਲੈ ਲਈ ਬਾਪੂ, ਮੈਂ ਨਹੀਂ ਜੇ ਆਉਣਾ, ਤੁਹਾਡਾ ਧੰਨਵਾਦ ਤੁਸੀਂ ਕੀਤਾ। ਅਸੀਂ ਉਹਨਾਂ ਸਿੰਘਾਂ ਦੀ ਦੋਨਾਂ ਦੀ ਭੈਣ ਉਹਨਾਂ ਨੂੰ ਲੱਭਿਆ, ਅਸੀਂ ਮਿਹਨਤਾਲਾ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਕੁਝ ਕਰ ਸਕੀਏ, ਅਸੀਂ ਤੁਹਾਨੂੰ ਸਟੇਜ ਤੇ ਖੜਾ ਕਰਕੇ ਦੁਨੀਆ ਨੂੰ, ਨਵੇਂ ਨੌਜਵਾਨਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਆਹ ਸੀ ਉਹ ਯੋਧੇ ਜਿਨ੍ਹਾਂ ਨੇ ਕੀਤਾ। ਉਹ ਆਏ ਵੀ, ਅੱਜ ਤੱਕ ਉਸ ਪਰਿਵਾਰ ਨਾਲ, ਭੈਣ ਨਾਲ ਸਾਡਾ ਰਾਬਤਾ। ਮੈਂ ਇਹ ਗੱਲਾਂ ਤਾਂ ਅੱਜ ਸਾਂਝੀਆਂ ਕਰ ਰਿਹਾ ਕਿ ਮੇਰਾ ਬੜਾ ਮਨ ਇਸ ਗੱਲੋਂ ਦੁਖੀ ਆ ਕਿ ਜਾਣੇ ਅਣਜਾਣੇ ਸਾਡੇ ਬਹੁਤ ਸਾਰੇ ਭਰਾ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਬਾਰੇ ਗੱਲ ਇਉਂ ਕਰਦੇ ਆ ਜਿਵੇਂ ਉਹਨਾਂ ਨੂੰ ਬੜਾ ਹਿਰਖ ਹੋਵੇ ਪਰਿਵਾਰਾਂ ਨੂੰ ਵੀ ਅਸੀਂ ਤਾਂ ਜੀ ਕਿੱਥੇ ਇਸ ਕੰਮ 'ਚ ਪੈ ਗਏ। ਹੁਣ ਉਹ ਪਰਿਵਾਰ ਜਾਂ ਉਹਨਾਂ ਦੇ ਜਿਹੜੇ ਮਾਪੇ ਜਾਂ ਹੋਰ ਭੈਣ ਭਰਾ ਨੇ, ਉਹ ਤਾਂ ਉਲਟਾ ਫਿਕਰ ਕਰਦੇ ਨੇ ਕਿ ਅਸੀਂ ਇੰਨੇ ਜੋਗੇ ਨਹੀਂ ਹੈਗੇ ਜਿੰਨਾ ਵੱਡਾ ਉਸ ਸਿੰਘ ਨੇ ਸੇਵਾ ਕਰਕੇ ਕੌਮ ਦੇ ਵਿੱਚ ਸਤਿਕਾਰ ਬਣਾ ਲਿਆ, ਹਿਸਟੋਰੀਕਲ ਪਰਸਨੈਲਿਟੀ ਬਣ ਗਏ ਆ, ਉਹ ਇਤਿਹਾਸਕ ਪਾਤਰ ਨੇ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਸਾਡੇ। ਤੇ ਅਸੀਂ ਕਿਤੇ ਇਹੋ ਜਿਹੀ ਕੋਈ ਗੱਲ ਨਾ ਕਰ ਬੈਠੀਏ ਜਿਹਦੇ ਨਾਲ ਦੁਨੀਆ ਕਵੇ ਕਿ ਲੈ ਉਹਦੇ ਵਾਰਸ ਆਹ ਕਰਦੇ ਫਿਰਦੇ। ਹੁਣ ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਕੌਮ ਦੇ ਵਿੱਚ ਨਾਵਾਚਕਤਾ ਫੈਲਾਉਣ ਵਾਲੇ ਬਹੁਤ ਸਾਰੇ ਤੱਤ ਸਰਗਰਮ ਨੇ, ਕੌਮ ਦੇ ਵਿੱਚ ਸਵੈ ਘਰਣਾ ਇੱਕ ਸੈਲਫ ਹੇਟ ਅੱਖਰ ਆ, ਜਦੋਂ ਕੋਈ ਬੰਦਾ ਹਰ ਗੱਲ ਲਈ ਆਪ ਦੇ ਆਪ ਨੂੰ ਆਪ ਹੀ ਦੋਸ਼ੀ ਮੰਨਣ ਬਹਿ ਜਾਵੇ। ਤੇ ਸਾਡੇ 'ਚ ਹੈਗੀ ਆ ਨਾ ਬਿਮਾਰੀ, ਜੇਕਰ ਅਮਰੀਕਾ ਦੇ ਵਿੱਚ ਕੋਈ ਟਰੱਕ ਐਕਸੀਡੈਂਟ ਹੋ ਜੇ, ਉੱਥੇ ਬਹੁਤ ਐਕਸੀਡੈਂਟ ਹੁੰਦੇ ਹੋਣਗੇ, ਪਰ ਹਰ ਵਾਰੀ ਉਹ ਸਿੱਖ ਬੜੇ ਮਾੜੇ ਆ, ਉਹ ਸਾਡੀ ਕੌਮ ਬੜੀ ਭੈੜੀ ਆ ਜੀ, ਆਪਣੇ ਬੰਦੇ ਬਹੁਤ ਗੰਦ ਪਾਉਂਦੇ। ਇਵੇਂ ਹੀ ਹੋਰਨਾਂ ਮੁਲਕਾਂ ਦੇ ਵਿੱਚ, ਕੈਨੇਡਾ, ਆਸਟ੍ਰੇਲੀਆ ਜਾਂ ਕਿਤੇ ਹੋਰ, ਸਾਡੇ ਬੰਦਿਆਂ ਦੀ ਕੋਈ ਖਬਰ ਆ ਜੇ, ਫਿਰ ਸਾਡੇ ਬੰਦੇ ਤੁਰੰਤ ਲੱਗ ਜਾਂਦੇ ਆ। ਸੋਸ਼ਲ ਮੀਡੀਆ ਦਾ ਜ਼ਮਾਨਾ, ਹਰੇਕ ਨੂੰ ਪਲੇਟਫਾਰਮ ਮਿਲਿਆ ਹੋਇਆ, ਉਹ ਜੀ ਇਹ ਆਪਣੇ ਬੰਦੇ ਹੈ ਹੀ ਏਦਾਂ ਆ, ਬੜੇ ਮਾੜੇ ਆ ਜੀ, ਬੜੇ ਭੈੜੇ ਆ। ਪਿੱਛੇ ਜੇ ਨਿਊਜ਼ੀਲੈਂਡ ਦੇ ਵਿੱਚ ਇੱਕ ਗਰੁੱਪ ਨੇ ਆਪਦੇ ਨਜ਼ਰੀਏ ਤੋਂ ਸਿੱਖਾਂ ਦੇ ਨਗਰ ਕੀਰਤਨ ਦਾ ਜਿਹੜਾ ਪੰਗਾ ਲਿਆ, ਨਗਰ ਕੀਰਤਨ ਨਾਲ, ਉਦੋਂ ਵੀ ਬਹੁਤ ਸਾਰੇ ਸੱਜਣ ਇਸ ਤਰੀਕੇ ਨਾਲ ਲਿਖ ਰਹੇ ਸੀ ਕਿ ਇਹ ਜੀ ਵਿਦੇਸ਼ਾਂ 'ਚ ਜਾ ਕੇ ਐਵੇਂ ਉੱਥੇ ਨਗਰ ਕੀਰਤਨ ਕੱਢਦੇ ਫਿਰਦੇ ਆ, ਇਹਨਾਂ ਨੂੰ ਅਕਲ ਨਹੀਂ ਹੈ, ਉੱਥੇ ਐ ਨਹੀਂ ਚਾਹੀਦਾ, ਉਹ ਨਹੀਂ ਚਾਹੀਦਾ। ਇੱਕ ਪਾਸੇ ਸਾਰਾ ਸੰਸਾਰ ਸਿੱਖਾਂ ਦੀ ਰਿਸਪੈਕਟ ਕਰਦਾ, ਸਿੱਖਾਂ ਦੇ ਸਰੋਕਾਰ, ਸਿੱਖਾਂ ਦੇ ਧਰਮ, ਫਲਸਫੇ, ਇਤਿਹਾਸ ਤੋਂ ਜਾਣੂ ਹੋ ਕੇ ਸਾਰੀ ਦੁਨੀਆ ਚਾਹੁੰਦੀ ਆ ਕਿ ਅਸੀਂ ਇਹੋ ਜਿਹੇ ਕਾਨੂੰਨ ਬਣਾਈਏ, ਅਸੀਂ ਇਹਨਾਂ ਦੀ ਇੱਜ਼ਤ ਕਰੀਏ। ਉਸੇ ਨਿਊਜ਼ੀਲੈਂਡ ਦੇ ਵਿੱਚੋਂ ਵੱਡੇ ਆਗੂਆਂ ਨੇ ਸਾਡੀ ਕੌਮ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ, ਆਪਾਂ ਨੂੰ ਪਤਾ। ਪਰ ਮੈਂ ਭਾਲਦਾ, ਮੈਂ ਸੋਚਦਾ ਉਹਨਾਂ ਬੰਦਿਆਂ ਬਾਰੇ ਆ ਜਿਹੜੇ ਉਦੋਂ ਕਹਿੰਦੇ ਸੀਗੇ ਵੀ ਐਵੇਂ ਜੀ ਸਿੱਖ ਪੰਗੇ ਲੈਂਦੇ ਫਿਰਦੇ ਆ, ਕੀ ਲੈਣਾ ਉੱਥੇ ਨਗਰ ਕੀਰਤਨ ਕਰ। ਸਿੱਖਾਂ ਦੀ ਆਇਡੈਂਟੀਟੀ, ਸਿੱਖਾਂ ਦੀ ਹੋਂਦ ਹਸਤੀ ਨਾਲ ਹਿੰਦੁਸਤਾਨ ਨੂੰ ਨਫ਼ਰਤ ਹੋ ਸਕਦੀ ਹੈ, ਹਿੰਦੂ ਨੂੰ ਕੜੱਤਣ ਹੋ ਸਕਦੀ ਹੈ, ਵਾਕਿਆ ਹੀ ਹੈਗੀ ਆ, ਸਾਡਾ ਕਾਣ ਕਰਦੇ ਆ ਹਿੰਦੁਸਤਾਨ ਦੇ ਵਿੱਚ ਅਗਲੇ। ਪਰ ਕੈਨੇਡਾ, ਇੰਗਲੈਂਡ, ਅਮਰੀਕਾ ਦੇ ਵਿੱਚ ਉੱਥੋਂ ਦਾ ਸਿਸਟਮ ਜਿਹੜਾ ਹੈ ਸਾਡੀ ਸਮੱਸਿਆ ਨੂੰ ਸਮਝਦਾ। ਜਦੋਂ ਅਸੀਂ ਉੱਥੇ ਦੱਸਦੇ ਹਾਂ ਕਿ ਅਸੀਂ 5 ਕਕਾਰਾਂ ਦੇ ਵਿੱਚ ਸ੍ਰੀ ਸਾਹਿਬ, ਉਹ ਰੋਜ਼ ਆ ਕਾਨੂੰਨ ਬਣਾ ਦਿੰਦੇ ਆ। ਕੈਨੇਡਾ ਦੇ ਵਿੱਚ ਮੈਂ ਤਾਂ ਪੰਜਾਬ ਤੋਂ ਬਾਹਰ ਕਿਸੇ ਮੁਲਕ 'ਚ ਗਿਆ ਨਹੀਂ ਸਿਵਾਏ ਪਾਕਿਸਤਾਨ ਤੋਂ, ਪਰ ਜਿਹੜੇ ਭੈਣ ਭਰਾ ਬਾਹਰ ਬੈਠੇ ਆ ਉਹ ਦੱਸਦੇ ਆ ਕਿ ਕੈਨੇਡਾ ਵਿੱਚ ਤਾਂ ਇਉਂ ਲੱਗਦਾ ਜਿਵੇਂ ਪੰਜਾਬ ਹੋਵੇ, ਇੱਥੇ ਥਾਂ ਥਾਂ ਤੇ ਪੰਜਾਬੀ ਲਿਖੀ ਹੋਈ ਹੈ, ਅਨਾਉਂਸਮੈਂਟ ਪੰਜਾਬੀ 'ਚ ਹੋ ਰਹੀ ਹੁੰਦੀ ਹੈ। ਕਈ ਸ਼ਹਿਰ ਕਹਿਣਗੇ ਬਰੈਂਪਟਨ ਤਾਂ ਲੁਧਿਆਣਾ ਹੀ ਲੱਗਦਾ, ਸਰੀ ਤਾਂ ਬਿਲਕੁਲ ਹੀ ਇਉਂ ਲੱਗਦਾ ਜਿਵੇਂ ਪੰਜਾਬ ਦਾ ਆਪਣਾ ਕੋਈ ਜਲੰਧਰ, ਲੁਧਿਆਣੇ ਵਰਗਾ ਸ਼ਹਿਰ ਹੋਵੇ। ਇਹ ਸਾਰੀਆਂ ਗੱਲਾਂ ਦਾ ਅਰਥ ਕੀ ਆ ਕਿ ਸਾਡੀ ਰੈਕੋਗਨਾਈਜੇਸ਼ਨ, ਸਾਡੀ ਸਵੀਕਾਰਤਾ ਸਾਰੇ ਸੰਸਾਰ ਪੱਧਰ ਤੇ ਹੋ ਰਹੀ ਹੈ।
ਪਰ ਸਾਡੇ ਭਾਈਚਾਰੇ ਦੇ ਜਿਹੜੇ ਲੋਕ ਇਹ ਜਤਾਉਂਦੇ ਨੇ ਕਿ ਸਿੱਖਾਂ ਵਰਗੀ ਤਾਂ ਬੇਅਕਲ ਕੌਮ ਹੀ ਨਹੀਂ, ਇਹ ਫਿਰ ਸੈਲਫ ਹੇਟ, ਸਵੇ ਘਿਰਣਾ ਦਾ ਸ਼ਿਕਾਰ। ਸਵੇ ਘਿਰਣਾ ਦੇ ਨਾਲ ਨਾਲ ਦੂਜਾ ਹੁੰਦਾ ਬਈ ਆਪਣੇ ਬਾਰੇ, ਦੂਜੀਆਂ ਕੌਮਾਂ ਦੇ ਬਾਰੇ ਐਵੇਂ ਰਾਏ ਬਣਾ ਲੈਣੀ ਕਿ ਸਾਡੇ ਬਾਰੇ ਉਹ ਏਦਾਂ ਸੋਚਦੇ ਹੋਣਗੇ। ਜਦੋਂ ਪੁੱਛੀਦਾ ਵੀ ਤੁਹਾਡੇ ਕੋਲੇ ਕੋਈ ਸਬੂਤ, ਕੋਈ ਪ੍ਰੂਫ ਹੈਗਾ ਵੀ ਉਹ ਏਦਾਂ ਸੋਚਦੇ ਆ ਜਾਂ ਏਦਾਂ ਗੱਲ, ਨਹੀਂ ਨਹੀਂ, ਫਿਰ ਕਹੀਦਾ ਵੀ ਜੇ ਉਹ ਸਿੱਖਾਂ ਨੂੰ, ਜੇ ਸਿੱਖਾਂ ਦੀ ਪੱਗ ਨੂੰ, ਸਿੱਖਾਂ ਦੇ ਦਾੜੇ ਨੂੰ, ਸਿੱਖਾਂ ਦੇ ਪਹਿਰਾਵੇ ਨੂੰ ਇਸ ਤਰੀਕੇ ਨਾਲ ਨਫ਼ਰਤ ਕਰਦੇ ਹੋਣ ਤਾਂ ਇਸ ਮੌਕੇ ਵਿਸ਼ਵ ਬੈਂਕ ਦਾ ਮੁਖੀ ਅਜੇਪਾਲ ਸਿੰਘ ਬੰਗਾ, ਅਜੇਪਾਲ ਸਿੰਘ ਬੰਗਾ ਵਰਲਡ ਬੈਂਕ ਦਾ ਹੈਡ ਹੈ। ਹੁਣ ਇਹ ਜਿਹੜੀ ਸੀਟ ਆ ਜਾਂ ਇਹ ਅਹੁਦਾ ਹੈ, ਉਹਦੀ ਜਦੋਂ ਫੋਟੋ ਸਾਰੇ ਸੰਸਾਰ 'ਚ ਘੁੰਮਦੀ ਆ, ਜਦੋਂ ਵੀ ਕੋਈ ਚਰਚਾ ਹੋਣੀ ਆ ਵਰਲਡ ਬੈਂਕ ਬਾਰੇ ਜਾਂ ਕਿਸੇ ਮੁਲਕ 'ਚ ਛੋਟੇ ਵੱਡੇ, ਤਾਂ ਪੱਗ ਵਾਲੇ ਸਰਦਾਰ ਨੂੰ, ਦਾੜੀ ਵਾਲੇ ਸਰਦਾਰ ਨੂੰ ਸਾਰੀ ਦੁਨੀਆ ਜਾਣਦੀ ਹੈ ਕਿ ਇਹ ਕੌਣ ਨੇ, ਕੀ ਨੇ, ਇਹ ਕਿੱਥੋਂ ਦੇ ਨੇ, ਇਹਨਾਂ ਦਾ ਕੀ ਹਿਸਾਬ ਕਿਤਾਬ। ਪਿਛਲੇ ਹਫ਼ਤੇ ਬੰਗਾ ਸਾਹਿਬ ਪਾਕਿਸਤਾਨ ਯਾਤਰਾ ਤੇ ਆਏ, ਉਹਨਾਂ ਦੀਆਂ ਫੋਟੋਆਂ, ਖਬਰਾਂ, ਵੀਡੀਓਜ਼ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਸੰਸਾਰ ਦੇ ਵਿੱਚ ਦੇਖੀਆਂ ਗਈਆਂ। ਹੁਣ ਇੰਡੀਆ ਚਾਹੁੰਦਾ ਹੋਵੇ ਨਾ ਚਾਹੁੰਦਾ ਹੋਵੇ, ਕੋਈ ਹੋਰ ਕੀ ਸੋਚਦਾ ਇਹ ਵਾਹਿਗੁਰੂ ਜਾਣੇ, ਪਰ ਸਰਦਾਰ ਅਜੇਪਾਲ ਸਿੰਘ ਬੰਗਾ ਦੇ ਬਹਾਨੇ, ਹੋ ਸਕਦਾ ਬੰਗਾ ਸਾਹਿਬ ਨਾ ਚਾਹੁੰਦੇ ਹੁਣ, ਮੰਨ ਲਓ ਵੀ ਬੰਗਾ ਸਾਹਿਬ ਨਹੀਂ ਚਾਹੁੰਦੇ, ਪਰ ਸਿੱਖ ਆਇਡੈਂਟੀਟੀ ਜਿਹੜੀ ਆ, ਸਿੱਖਾਂ ਦੀ ਪਛਾਣ ਜਿਹੜੀ ਆ, ਉਹ ਸਾਰੇ ਸੰਸਾਰ ਦੇ ਵਿੱਚ ਲੋਕਾਂ ਦੇ ਜੇਲ੍ਹ ਵਿੱਚ, ਲੋਕਾਂ ਦੇ ਦਿਲ ਦਿਮਾਗ ਵਿੱਚ ਵਸ ਰਹੀ। ਮੈਂ ਇਹ ਗੱਲ ਬੜੇ ਅਦਬ ਤੇ ਸਤਿਕਾਰ ਨਾਲ ਉਹਨਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਜਾਣੇ ਅਣਜਾਣੇ, ਮੈਂ ਫਿਰ ਕਹਿ ਦਿੰਦਾ ਵੀ ਅਣਜਾਣਪੁਣੇ ਚ ਕਰ ਰਹੇ ਨੇ, ਚਲੋ ਮੰਨ ਲੈਂਦੀ ਹਾਂ ਗੱਲ, ਸਾਡੀ ਕੌਮ ਦੇ ਬਾਰੇ, ਆਪ ਦੀ ਕੌਮ ਦੇ ਬਾਰੇ, ਆਪ ਦੇ ਪਰਿਵਾਰ ਬਾਰੇ, ਆਪ ਦੇ ਪੱਗ ਦਾੜੇ ਬਾਰੇ, ਆਪ ਦੇ ਸਰੋਕਾਰਾਂ ਬਾਰੇ ਨਾਬਾਚਕਤਾ ਫੈਲਾਉਣ ਲੱਗੇ ਹੋਏ ਨੇ, ਨੈਗੇਟਿਵਿਟੀ ਭਾਰੂ ਕਰ ਰਹੇ ਨੇ। ਉਹ ਮਾੜਾ ਜਿਹਾ ਸੋਚਣ ਤਾਂ ਸਹੀ ਕਿ ਜੇ ਹਾਲਾਤ ਇੰਨੇ ਹੀ ਮਾੜੇ ਨੇ, ਇੱਕ ਪਾਸੇ ਤਾਂ ਪੂਰਾ ਇੰਡੀਆ ਫਿਲਮਾਂ ਬਣਾ ਰਿਹਾ ਉੜਤਾ ਪੰਜਾਬ, ਤੇ ਐਸੇ ਪੰਜਾਬ ਦੇ ਵਿੱਚੋਂ ਜਿਹਦੇ ਬਾਰੇ ਗਰੰਟੀ ਦਿੱਤੀ ਜਾ ਰਹੀ ਸੀ ਇੱਥੋਂ ਦੇ ਤਾਂ ਸਾਰੇ ਦੇ ਸਾਰੇ ਮੁੰਡੇ ਜਿਹੜੇ ਆ ਉਹ ਨਸ਼ੇ ਤੇ ਚਿੱਟੇ ਤੇ ਹੈਰੋਇਨ ਤੇ ਫਲਾਂ, ਕਿਸਾਨ ਸੰਘਰਸ਼ ਨੇ ਉਹ ਸਾਰੇ ਧੋਣੇ ਧੋਤੇ, ਤੇ ਦੁਨੀਆ ਜਿਹੜੀ ਆ ਉਹ ਹੱਕੀ ਬੱਕੀ ਰਹਿ ਗਈ ਕਿ ਸਾਨੂੰ ਤਾਂ ਇਉਂ ਦਰਸਾਇਆ ਗਿਆ ਸੀ ਕਿ ਪੰਜਾਬ ਤਾਂ ਬੇਲੜਾਂ, ਅਯਾਸ਼ਾਂ, ਬਦਮਾਸ਼ਾਂ ਤੇ ਨਸ਼ੇੜੀਆਂ ਦਾ ਅੱਡਾ ਹੈ, ਤੇ ਇੱਥੋਂ ਤਾਂ ਬੜੇ ਜ਼ਿੰਮੇਵਾਰ, ਜਿਨ੍ਹਾਂ ਨੂੰ ਪਤਾ ਕਿ ਕਾਲੇ ਕਾਨੂੰਨ ਸਾਡੇ ਲਈ ਕਿਵੇਂ ਘਾਤਕ ਨੇ, ਤੇ ਐਡਾ ਸਿਰਾਂ ਤੇ ਖੱਫਣ ਬੰਨ ਕੇ ਸੰਘਰਸ਼ ਲੜਿਆ, ਕਮਾਲ ਕਰਦੀ। ਉਸ ਘਟਨਾ ਸਮੇਤ ਅੱਜ ਤੱਕ ਬੇਅੰਤ ਇਹੋ ਜਿਹੇ ਵਰਤਾਰੇ ਨੇ, ਜੇ ਕੱਲੀ ਕੱਲੀ ਆਪਾਂ ਗੱਲ ਕਰੀਏ, ਜਦੋਂ ਸਾਡੇ ਪੰਜਾਬ ਦੇ ਜੰਮਿਆਂ ਹੋਇਆਂ ਨੇ ਸਿੱਖਾਂ ਨੇ, ਪੱਗਾਂ ਦਾੜੇ ਵਾਲਿਆਂ ਨੇ ਸਾਰੇ ਸੰਸਾਰ ਦੇ ਵਿੱਚ ਆਪਦੀ ਕੌਮ ਦਾ ਮਾਣ ਵਧਾਇਆ ਹੈ। ਫਿਰ ਇਹ ਗੱਲਾਂ, ਮਤਲਬ ਜਿਵੇਂ ਇੱਕ ਆਪਾਂ ਕਣਕ ਬੀਜਦੇ ਆ ਤਾਂ ਕਿਆਂਗਿਆਰੀ ਤਾਂ ਹੋਣੀ ਹੋਣੀ ਹੈ, ਇੱਕ ਸਾਫ ਸੁਥਰਾ ਮਹਿਲ ਹੈ, ਉਹਨੂੰ ਜਿੰਦਾ ਲਾ ਦੋ, 5 ਦਿਨ ਖੋਲੋ ਨਾ, 6ਵੇਂ ਦਿਨ ਖੋਲੋ, ਮਿੱਟੀ ਕੱਟਾ ਮਿਲ ਜੂਗਾ। ਇਹ ਨਹੀਂ ਕਿ ਸਾਡੀ ਕੌਮ ਦੇ ਵਿੱਚ ਮਾੜਾ ਅਨਸਰ ਹੈ ਹੀ ਨਹੀਂ, ਇਹ ਨਹੀਂ ਕਿ ਕੋਈ ਗਲਤ ਗੱਲ ਵਾਪਰਦੀ ਹੋਈ ਨਹੀਂ, ਔਗਣ, ਘਾਟਾਂ, ਕਮਜ਼ੋਰੀਆਂ, ਇਹ ਇੱਕ ਆਮ ਵਰਤਾਰਾ, ਇਹ ਕੋਈ ਸਪੈਸ਼ਲ ਗੱਲ ਨਹੀਂ ਹੈ, ਨਹੀਂ ਹੋਣੇ ਚਾਹੀਦੇ, ਘੱਟ ਹੋਣੇ ਚਾਹੀਦੇ ਔਗਣ, ਪਰ ਹੁੰਦੇ ਹੈ। ਹੁਣ ਕੋਈ ਦੇਵਤੇ ਤਾਂ ਹੈ ਨਹੀਂ ਕਿ ਸਿੱਖ, ਪਰ ਇਹਦੇ ਬਾਵਜੂਦ ਦੁਨੀਆ ਭਰ ਦੇ ਵਿੱਚ ਆਪਦੇ ਗੁਣਾ ਕਰਕੇ ਸਿੱਖ ਜਿਹੜੇ ਆ ਸਤਿਕਾਰੇ ਜਾ ਰਹੇ ਨੇ। ਫਿਰ ਅਸੀਂ ਬਿਲਕੁਲ ਇੱਕ ਪਾਸੜ ਹੋ ਕੇ ਕਿਉਂ ਕੂੜ ਪ੍ਰਚਾਰ ਕਰ ਰਹੇ ਆ ਕਿ ਜੀ ਇਹ ਤਾਂ ਬਹੁਤ ਮਾੜੇ ਆ, ਇਹਨਾਂ ਦੀ ਤਾਂ ਪੱਗ ਨੂੰ, ਇਹਨਾਂ ਦੇ ਦਾੜੇ ਨੂੰ ਤਾਂ ਦੁਨੀਆ ਨਫ਼ਰਤ ਕਰਦੀ ਆ, ਥੁੱਕਦੀ ਆ ਇਹਨਾਂ ਤੇ, ਇਹ ਤਾਂ ਬਦਬੂ ਮਾਰਦੇ ਆ। ਔਰ ਇਹ ਗੱਲਾਂ ਜਦੋਂ ਮੈਂ ਇੱਕ ਵਾਰੀ ਇੱਕ ਪ੍ਰੋਜੈਕਟ ਕਰ ਰਿਹਾ ਸੀ ਕਾਮਾਗਾਟਾ ਮਾਰੂ ਉੱਤੇ, ਉਸ ਮੌਕੇ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਉੱਥੋਂ ਦੇ ਗੋਰੇ ਸੀ, ਉਹ ਸਾਡੇ ਭਾਈਚਾਰੇ ਬਾਰੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ, ਜਿੱਤੇ ਸਾਡੇ ਬੰਦੇ ਲੜੇ, ਸਾਡੇ ਬੰਦੇ ਅੜੇ, ਉਹਨਾਂ ਨੇ ਜ਼ਿੰਮੇਵਾਰੀ ਨਾਲ ਇਹ ਉਹਨਾਂ ਨੂੰ ਜਚਾਇਆ ਔਰ ਮਨਾਇਆ ਕਿ ਤੁਸੀਂ ਗਲਤ ਸੋਚਦੇ ਹੋ, ਅਸੀਂ ਬੜੇ ਸਾਫ਼ ਸੁਥਰੇ ਤੇ ਸੱਚੇ ਸੁੱਚੇ ਲੋਕ ਹਾਂ ਔਰ ਸਾਡਾ ਸਤਿਕਾਰ ਵਧਿਆ। ਮੈਂ ਜਦੋਂ ਜਸਵੰਤ ਸਿੰਘ ਕਮਲ ਦੀਆਂ ਲਿਖਤਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਉੱਥੋਂ ਵੀ ਇਹੀ ਕੁਝ ਮਿਲਦਾ ਸੀ
ਕਿ ਮਲਾਇਆ, ਬੈਂਕਾਕ, ਸਿੰਗਾਪੁਰ ਵਾਲੇ ਪਾਸੇ ਜਿਹੜੇ ਪਹਿਰੇਦਾਰੀ ਦਾ ਕੰਮ, ਚੌਂਕੀਦਾਰੇ ਦਾ ਕੰਮ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਦੇ ਕੇ ਉਹ ਸੁਰਖਰੂ ਹੋ ਜਾਂਦੇ ਸੀ। ਬਹੁਤ ਸਾਰੇ ਥਾਵਾਂ ਤੇ ਡਰਾਈਵਰ ਦੇ ਤੌਰ ਤੇ, ਬਹੁਤ ਸਾਰੇ ਥਾਵਾਂ ਤੇ ਫੌਜੀ ਦੇ ਤੌਰ ਤੇ, ਜਾਂ ਕਿਸੇ ਹੋਰ ਜ਼ਿੰਮੇਵਾਰੀ ਵਾਲੀ ਪੋਸਟ ਤੇ ਸਿੱਖ ਨੂੰ ਰੱਖ ਕੇ ਅਗਲੇ ਕਹਿੰਦੇ ਸੀਗੇ ਇਹ ਜ਼ਿੰਮੇਵਾਰ ਬੰਦੇ। ਅੱਜ ਵੀ ਸਾਡੀ ਕੌਮ ਦੇ ਵਿੱਚ ਇੰਨਾ ਮਾੜਾ ਹਾਲ ਨਹੀਂ ਹੈਗਾ ਜਿੰਨਾ ਜਚਾਇਆ ਜਾ ਰਿਹਾ। ਹੋਰਾਂ ਦੀ ਤਾਂ ਬਾਕੀ ਆਮ ਜਿਹੜੇ ਸਾਡੇ ਕੌਮ ਦਾ ਹਿੱਸਾ ਵਰਗ ਨੇ ਉਹਨਾਂ ਦੀ ਤਾਂ ਗੱਲ ਛੱਡੋ, ਧੰਨ ਦੀ ਗੱਲ ਹੋਈ ਪਈ ਆ ਕਿ ਜਿਹੜੇ ਕੌਮ ਦੇ ਹੀਰੋ ਨੇ, ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ, ਦੁਸ਼ਮਣ ਦੀ ਹਿੱਕ ਤੇ ਖਾਲਸਾਈ ਝੰਡਾ ਗੱਡਿਆ, ਖਾਲਿਸਤਾਨ ਦੇ ਲੇਖੇ ਲੱਗੇ, ਉਹਨਾਂ ਦੇ ਪਰਿਵਾਰਾਂ ਦੇ ਰਾਹੀਂ ਪੂਰੀ ਦੀ ਪੂਰੀ ਲਹਿਰ ਨੂੰ ਇਹਦੇ ਖਿਲਾਫ ਇੱਕ ਨਫ਼ਰਤ ਵਾਲਾ ਮਾਹੌਲ ਸਿਰਜਣ ਦੇ ਯਤਨ ਹੋ ਰਹੇ ਆ, ਔਰ ਇਹ ਬਹੁਤ ਮਾੜੀ ਗੱਲ ਹੈ। ਖੈਰ, ਮੈਨੂੰ ਲੱਗਦਾ ਹੈ ਕਿ ਕੁਝ ਸੱਜਣ ਤਾਂ ਕੰਧ ਵਿੱਚ ਗੋਲੀ ਪਹਿਲਾਂ ਮਾਰ ਕੇ ਫਿਰ ਗੋਲਦਾਰਾ ਬਣਾ ਕੇ ਚੱਲ ਰਹੇ ਨੇ। ਮੈਥ ਪਹਿਲੋਂ ਹੀ ਲਿਆ ਕਿ ਆਪਾਂ ਤਾਂ ਸਿੱਖਾਂ ਨੂੰ, ਸਿੱਖ ਜੁਝਾਰੂਆਂ ਨੂੰ ਮਾੜਾ ਹੀ ਦਿਖਾਉਣਾ, ਤੇ ਜਦੋਂ ਕੋਈ ਇਸ ਤਰੀਕੇ ਨਾਲ ਚੱਲ ਰਿਹਾ ਹੋਵੇ ਫਿਰ ਉਹਦਾ ਕੀ ਇਲਾਜ ਆ ਜੀ। ਹੁਣ ਇੱਥੋਂ ਇਸ ਚਰਚਾ ਚੋਂ ਆਪਾਂ ਇੱਕ ਐਂਡ ਵੱਲ ਨੂੰ ਜੇ ਆਈਏ ਤਾਂ ਮੈਂ ਇਹ ਚਾਹੁੰਦਾ ਕਿ ਆਪਾਂ ਸਾਰੇ ਦੇ ਸਾਰੇ ਇਹ ਫਰਜ਼ ਸਮਝੀਏ, ਸਾਡੇ ਬੱਚਿਆਂ ਦੇ ਸਾਹਮਣੇ, ਸਾਡੀਆਂ ਧੀਆਂ ਭੈਣਾਂ ਦੇ ਸਾਹਮਣੇ, ਸਮਾਜ ਦੇ ਸਾਹਮਣੇ, ਜੇ ਅਸੀਂ ਸਟੇਜ ਤੋਂ ਬੋਲ ਰਹੇ ਹਾਂ, ਜੇ ਅਸੀਂ ਬੋਲ ਸਕਦੇ ਹਾਂ ਤੇ ਅਸੀਂ ਲਿਖ ਸਕਦੇ ਹਾਂ, ਤਾਂ ਅਸੀਂ ਇੱਕ ਜ਼ਿੰਮੇਵਾਰੀ ਵਾਲੀ ਭੂਮਿਕਾ ਅਦਾ ਕਰੀਏ। ਜਿਹੜੀਆਂ ਗੱਲਾਂ ਸਾਡੀ ਕੌਮ ਦਾ ਮਾਣ ਵਧਾਉਣ ਵਾਲੀਆਂ ਨੇ ਉਹ ਸਾਰੀਆਂ ਬੋਲਿਆ ਕਰੀਏ। ਮੈਂ 2 ਕਿਤਾਬਾਂ ਦਾ ਜ਼ਿਕਰ ਕਰਾਂਗਾ। ਸਰਦਾਰ ਸਰੂਪ ਸਿੰਘ ਅਲੱਗ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਉਹਨਾਂ ਨੇ ਸੰਪਾਦਿਤ ਕੀਤੀਆਂ। ਇੱਕ ਕਿਤਾਬ ਆ ਪਰਾਇਆਂ ਦੇ ਅਨੁਮਾਨ, ਸਿੱਖੀ ਮਹਾਨ, ਉਹ ਮੁਫਤ 'ਚ ਵੰਡਦੇ ਹੁੰਦੇ ਸੀ ਇਹ ਸਰੂਪ ਸਿੰਘ ਅਲੱਗ। ਦੂਜੀ ਸੀ ਕੇਸ ਪ੍ਰਸੰਗ। ਇਹ 2 ਕਿਤਾਬਾਂ ਦੇ ਵਿੱਚ ਦੁਨੀਆ ਭਰ ਦੇ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਸਿੱਖਾਂ ਦੇ ਕੇਸਾਂ ਦੀ ਕੀ ਮਹਾਨਤਾ ਹੈ। ਦੂਜੇ ਪਾਸੇ ਸਿੱਖੀ ਮਹਾਨ ਜਿਹੜੀ ਕਿਤਾਬ ਆ ਉਹਦੇ ਵਿੱਚ ਸਿੱਖ ਕੌਮ ਦੇ ਬਹੁਤ ਪ੍ਰਤੀ ਪੱਖਾਂ ਬਾਰੇ ਅਧਿਐਨ ਕਰਕੇ ਇੱਕ ਬਹੁਤ ਚੰਗਾ ਵਿਸ਼ਲੇਸ਼ਣ ਕਰਕੇ ਉਹਦੇ ਵਿੱਚ ਲਿਖਤ ਜਿਹੜੀ ਆ ਉਹ ਆਉਂਦੀ ਆ। ਪੜ੍ਹਨ ਵਾਲਾ ਬੰਦਾ ਆਸ਼ਾ ਸ਼ਿਕਾਰ ਉੱਠਦਾ ਕਿ ਹੈ ਸਾਡੇ ਬਾਰੇ ਦੁਨੀਆ ਭਰ ਦੇ ਵੱਡੇ ਲੋਕਾਂ ਨੇ ਐ ਲਿਖਿਆ। ਇੱਕ ਕੋਈ ਟਿਆਨਵੀ ਦਾ ਜ਼ਿਕਰ, ਟਿਆਨਵੀ ਵੀ ਕਹਿੰਦੇ ਆ, ਟਿਆਨਵੀ ਵੀ ਕਹਿੰਦੇ ਆ, ਬੜਾ ਵੱਡਾ ਨਾਮਵਰ ਹੋਇਆ ਵਰਲਡ ਲੈਵਲ, ਵਰਲਡ ਕਲਾਸ ਦਾ ਚਿਹਰਾ, ਪ੍ਰਤੀਨਿਧ। ਉਹਦੇ ਸ਼ਬਦ ਨੇ, ਕਹਿੰਦੇ ਜਦੋਂ ਉਹਨੂੰ ਪੁੱਛਿਆ ਵੀ ਦੁਨੀਆ ਦਾ ਸਭ ਤੋਂ ਸੋਹਣਾ ਮਨੁੱਖ ਕਿਹੜਾ ਹੁੰਦਾ, ਉਹ ਕਹਿੰਦਾ ਜਿਹੜਾ ਸਾਬਤ ਸੂਰਤ ਸਿੱਖ ਹੋਵੇ ਨਾ, ਉਹ ਮੈਨੂੰ ਸਭ ਤੋਂ ਖੂਬਸੂਰਤ ਮਨੁੱਖ ਲੱਗਦਾ ਧਰਤੀ ਦਾ। ਸਵਾਲ ਦਾ ਅਗਲਾ ਪੱਖ ਆਇਆ ਕਿ ਫਿਰ ਸਭ ਤੋਂ ਭੈੜਾ ਮਨੁੱਖ ਤੁਹਾਨੂੰ ਕਿਹੜਾ ਲੱਗਦਾ? ਕਹਿੰਦਾ ਜਦੋਂ ਕੋਈ ਸਿੱਖ ਹੋਵੇ ਤੇ ਮੂੰਹ ਸਿਰ ਮੁੰਨੀ ਫਿਰਦਾ ਹੋਵੇ, ਉਹ ਮੈਨੂੰ ਸਭ ਤੋਂ ਭੈੜਾ ਲੱਗਦਾ। ਹੁਣ ਇਸ ਤਰੀਕੇ ਦੀਆਂ ਗੱਲਾਂ, ਇਸ ਤਰੀਕੇ ਦੀਆਂ ਹਾਂ ਪੱਖੀ ਬਾਤਾਂ ਪਾ ਕੇ ਆਪਾਂ ਆਪਦੇ ਭਾਈਚਾਰੇ ਨੂੰ, ਆਪਾਂ ਆਪਦੀ ਕੌਮ ਨੂੰ ਹੁਲਾਰਾ ਦਈਏ, ਔਰ ਇਹ ਗੱਲ ਨੂੰ ਪਹਿਲਾਂ ਮੰਨ ਲਈਏ ਕਿ ਇੱਕ ਬਿਮਾਰੀ, ਇੱਕ ਵਾਇਰਸ ਸਾਡੀ ਕੌਮ ਦੇ ਕੰਪਿਊਟਰ 'ਚ ਆ ਵੜਿਆ ਕਿ ਸਵੇ ਘਿਰਣਾ ਤੇ ਨਾਬਾਚਕਤਾ ਫੈਲਾਈ ਜਾ ਰਹੀ ਆ, ਤੇ ਸਾਨੂੰ ਬਹੁਤ ਜ਼ਿਆਦਾ ਇੱਕ ਔਖੀ ਘਾਟੀ ਵੱਲ ਧੱਕਿਆ ਜਾ ਰਿਹਾ। ਔਰ ਇਹ ਸਾਰੇ ਕਾਸੇ ਦੇ ਵਿੱਚ ਸਾਡੇ ਕੰਮ ਕੀ ਆਊਗਾ? ਸਾਡੇ ਇਤਿਹਾਸ ਦੇ ਉਹ ਹਿੱਸੇ ਜਦੋਂ ਅਸੀਂ ਮਾਣ ਕਰਨ ਵਾਲੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਾਈਆਂ। ਬੀਤੇ ਦੌਰ ਦੀਆਂ ਘਟਨਾਵਾਂ ਦੀ ਤਾਂ ਬਾਤ ਆਪਾਂ ਚਲੋ ਪਾਉਣੀ ਹੋਈ ਹੈ, ਪਰ ਅੱਜ ਦੇ ਦੌਰ ਵਿੱਚ ਵੀ ਦੇਖਦੇ ਹਾਂ ਕਿ ਕਿਸੇ ਖੇਤਰ 'ਚ ਕੋਈ ਨੌਜਵਾਨ ਉੱਠਦਾ, ਉਹ ਝੰਡੇ ਚਲਾ ਦਿੰਦਾ, ਕਿਸੇ ਖੇਤਰ 'ਚ ਕੋਈ ਮੱਲ ਮਾਰ ਰਿਹਾ। ਸਾਡੀਆਂ ਬੱਚੀਆਂ, ਸਾਡੇ ਬਜ਼ੁਰਗ, ਸਾਡੇ ਆਲੇ ਦੁਆਲੇ 'ਚੋਂ ਹਰ ਰੋਜ਼ ਚੰਗਾ ਵਾਪਰ ਰਿਹਾ। ਜਿਹੜੇ ਲੋਕ ਲਗਾਤਾਰ ਇਹ ਦਰਸਾ ਰਹੇ ਨੇ ਕਿ ਕੌਮ ਦੇ ਵਿੱਚ ਬਿਲਕੁਲ ਨਖਿੱਧਪੁਣਾ ਭਾਰੂ ਹੋਇਆ, ਉਹਨਾਂ ਦਾ ਇਲਾਜ, ਉਹਨਾਂ ਦਾ ਜਵਾਬ ਇਹੀ ਆ ਕਿ ਆਪਾਂ ਚੰਗੀਆਂ ਹਾਂ ਪੱਖੀ ਘਟਨਾਵਾਂ ਤੇ ਖਬਰਾਂ ਜਿਹੜੀਆਂ ਨੇ ਉਹ ਇਕੱਠੀਆਂ ਕਰਕੇ ਹਰ ਰੋਜ਼ ਸ਼ੇਅਰ ਕਰਿਆ ਕਰੀਏ, ਪੋਸਟ ਕਰਿਆ ਕਰੀਏ, ਕਿਉਂਕਿ ਸਾਡਾ ਜਿਹੜਾ ਅਸਲੀ ਹੈਗਾ ਉਹ ਮਨ ਜੀਤਾ ਜਗ ਜੀਤ। ਜੇ ਸਾਡੇ ਮਨ ਨੂੰ ਉਹਨਾਂ ਨੇ ਹਰਾ ਲਿਆ, ਕਿਉਂਕਿ ਉਹ ਚਾਹੁੰਦੇ ਹੀ ਇਹ ਆ, ਵਿਰੋਧੀ ਜਾਂ ਦੁਸ਼ਮਣ ਦੀ ਰੀਝ ਹੀ ਇਹ ਆ। ਕਹਿੰਦੇ ਆ ਨਾ ਵੀ ਹਾਰ ਮੰਨ ਲੈਣੀ ਹਾਰ ਹੁੰਦੀ ਆ, ਹਾਰ ਹੋ ਜਾਣੀ ਹਾਰ ਨਹੀਂ ਹੁੰਦੀ। ਕਿਸੇ ਜੰਗ ਦੇ ਵਿੱਚ ਕਿਸੇ ਥਾਂ ਤੇ ਘਿਰ ਗਏ, ਹਥਿਆਰ ਸੁੱਟਣੇ ਪੈ ਗਏ, ਪਿੱਛੇ ਹੋਣਾ ਪੈ ਗਿਆ, ਇਹ ਕੋਈ ਹਾਰ ਨਹੀਂ ਹੈ। ਪਰ ਜੇ ਮਨ ਹਾਰ ਲਿਆ ਵੀ ਆਪਾਂ ਕਿੱਥੇ ਜਿੱਤ ਸਕਦੇ, ਉਹ ਚਾਹੁੰਦੇ ਇਹ ਨੇ ਕਿ ਆਪਾਂ ਮੰਨ ਲਈਏ ਕਿ ਆਪਾਂ ਤਾਂ ਬਸ ਜੀ ਕੁਛ ਨਹੀਂ ਕਰ ਸਕਦੇ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕੌਮ ਨੂੰ ਚਾਰੇ ਪਾਸਿਓਂ ਘੇਰ ਕੇ
ਕੌਮ ਨੂੰ ਇਹ ਜਚਾਇਆ ਜਾ ਰਿਹਾ ਹੋਵੇ ਕਿ ਤੁਸੀਂ ਬਹੁਤ ਭੈੜੀ ਕੌਮ ਹੋ, ਤੁਸੀਂ ਬਹੁਤ ਮਾੜੇ ਹੋ, ਤੁਸੀਂ ਘਟੀਆਂ, ਉਦੋਂ ਸਾਡੇ ਲਈ ਖਾਸ ਤੌਰ ਤੇ ਸਨਾਤਨੀ ਸਿੱਖ ਜਿਹੜੇ ਬ੍ਰਾਹਮਣਵਾਦ ਦੇ ਕਹਾੜੇ ਦਾ ਦਸਤਾ ਨੇ, ਉਹ ਵਿਚਾਰੇ ਦਿਨ ਰਾਤ ਮਿਹਨਤ ਕਰ ਰਹੇ ਨੇ ਕਿ ਜੀ ਵਧੀਆ ਸਿੱਖ ਬਣੋ। ਵਧੀਆ ਸਿੱਖ ਮਤਲਬ ਕੌਣ? ਉਹ ਸਿੱਖ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲ ਰਿਹਾ ਹੈ, ਹਰ ਵਰਤਾਰੇ ਦੀ ਹਮਾਇਤ ਕਰੇ, ਦਿੱਲੀ ਦਰਬਾਰ ਦਾ ਭੌਂਪੂ ਬਣਿਆ ਰਵੇ, ਜਿਹਨੂੰ ਲੱਗੇ ਕਿ ਜਿਹੜੇ ਭਾਰਤੀ ਹਕੂਮਤ ਦੇ ਗੁਲਾਮ ਬਣੇ ਹੋਏ ਸਿੱਖ MLA MP ਜਾਂ ਵੱਡੀਆਂ ਪੋਸਟਾਂ ਤੇ ਨੇ, ਉਹੀ ਵਧੀਆ ਬੰਦੇ ਨੇ। ਜਿਹੜੇ ਕੌਮ ਲਈ ਲੜਦੇ ਮਰਦੇ ਆ, ਪੰਥ ਪ੍ਰਸਤੀ ਵਾਲੇ ਨੇ, ਉਹ ਕੋਈ ਸਿੱਖ ਥੋੜੀ ਆ। ਮਤਲਬ ਕਿ ਕੌਮ ਦੇ ਗਦਾਰਾਂ ਨੂੰ, ਪੰਥ ਦੇ ਦੁਸ਼ਮਣਾਂ ਨੂੰ ਉਹ ਸਤਿਕਾਰਦੇ ਨੇ ਤੇ ਕੌਮ ਲਈ ਲੜਨ ਮਰਨ ਵਾਲਿਆਂ ਨੂੰ ਕਹਿੰਦੇ ਆ ਜੀ ਇਹ ਮਾੜੇ ਨੇ। ਖੈਰ, ਹਰੇਕ ਦਾ ਆਪੋ ਆਪਣਾ ਤਰੀਕਾਕਾਰ ਹੈ। ਸੱਚੇ ਪਾਤਸ਼ਾਹ ਹਰੇਕ ਨੂੰ ਸਮੱਤ ਬਖਸ਼ਣ। ਅਸੀਂ ਇਹੀ ਚਾਹੁੰਦੇ ਆ ਕਿ ਚੰਗੀਆਂ ਗੱਲਾਂ, ਹਾਂ ਪੱਖੀ ਗੱਲਾਂ ਜਿਹੜੀਆਂ ਨੇ ਉਹਨਾਂ ਦੀ ਚਰਚਾ ਹੋਵੇ, ਕਿਉਂਕਿ ਜਿਹੜੀ ਮਾੜੀ ਗੱਲ ਆ ਉਹ ਬੜੀ ਛੇਤੀ ਫੈਲਦੀ ਹੈ। ਚੰਗੀ ਗੱਲ ਬਹੁਤ, ਕਿਸੇ ਨੂੰ ਕਹਿ ਦੋ ਨਾ, ਕਿਸੇ ਜਿਹੜੇ ਮਾੜੇ ਕਿਸੇ ਬੰਦੇ ਨੂੰ ਕਹਿ ਦਈਏ ਵੀ ਫਲਾਣੇ ਦੇ ਉੱਤੇ ਤੂੰ 5 ਮਿੰਟ ਉਹਦੇ ਹੱਕ 'ਚ ਬੋਲਣਾ, ਤਾਂ ਮੈਨੂੰ ਲੱਗਦਾ 2 ਮਿੰਟ ਬਾਅਦ ਮਸਾਲਾ ਮੁੱਕ ਜੂਗਾ ਚੰਗੀ ਗੱਲ ਬੋਲਣ ਲਈ। ਪਰ ਜੇ ਕਿਸੇ ਨੂੰ ਕਹਿ ਦਈਏ ਵੀ ਉਹਦੇ ਖਿਲਾਫ ਬੋਲ, ਜੇ ਕਹੀਏ 5 ਮਿੰਟ ਬੋਲਣਾ, 15 ਮਿੰਟ ਤਾਂ ਹਟਦਾ ਨਹੀਂ, ਜੇ ਫੇਰ ਪਾਣੀ ਪੂਣੀ ਪੀ ਕੇ ਫੇਰ 40 ਮਿੰਟ ਲਾ ਸਕਦਾ। ਸੋ ਖਿਲਾਫ ਬੋਲਣਾ, ਆਲੋਚਨਾ ਕਰਨੀ, ਭੰਡੀ ਪ੍ਰਚਾਰ ਕਰਨਾ ਸੌਖਾ, ਕਿਸੇ ਦੇ ਗੁਣ ਗਾਉਣੇ ਔਖੇ ਹੁੰਦੇ ਨੇ। ਆਓ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਧਿਆਨ ਧਰ ਕੇ ਆਪਣੀ ਕੌਮ ਦੇ ਉਹਨਾਂ ਯੋਧਿਆਂ, ਉਹਨਾਂ ਸ਼ਹੀਦਾਂ, ਉਹਨਾਂ ਸੂਰਵੀਰਾਂ ਦੀ ਕਦਰ ਕਰੀਏ ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ ਆ, ਤਾਂ ਕਿ ਖਾਲਸੇ ਲਈ ਤੇ ਖਾਲਿਸਤਾਨ ਲਈ ਚੜ੍ਹਦੀ ਕਲਾ ਵਾਲਾ ਮੁਲਕ ਜਿਹੜਾ ਹੈਗਾ ਉਹ ਸਿਰਜਿਆ ਜਾ ਸਕੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।